ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੀ ਕੁਝ ਅਪਡੇਟਸ ਚੱਲ ਰਹੀਆਂ ਨੇ ਤੇ ਕੀ ਕੁਝ ਜਿਹੜਾ ਟਰੱਕਿੰਗ ਇੰਡਸਟਰੀ ਬਾਬਤ ਕੁਝ ਅਜਿਹੇ ਮਸਲੇ ਨੇ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ। ਇਹਨਾਂ ਖਾਸ ਮਸਲਿਆਂ ਤੇ ਤਫਸੀਲ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਕੁਝ ਟੈਕਨੀਕਲ ਟਰਮਸ ਨੂੰ ਸਮਝਾਉਣ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਜਿੰਦਰ ਸਿੰਘ ਟਾਂਡਾ ਜੀ। ਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਭਾਜੀ ਸ਼ੋਅ ਦੇ ਵਿੱਚ। ਪ੍ਰਵੀਨ ਜੀ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ ਔਰ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਔਰ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਜਿੰਦਰ ਸਿੰਘ ਟਾਂਡਾ ਆਪਣੇ ਨਾਲ ਜੁੜਦੇ ਨੇ ਗਲੋਬਲ ਟਰੱਕ ਪਰਮਿਟਸ ਤੋਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਟਰੱਕ ਦੇ ਲਾਇਸੈਂਸ ਨੂੰ ਲੈ ਕੇ, ਨਵੀਂ ਕੰਪਨੀ ਸ਼ੁਰੂ ਕਰਨਾ ਚਾਹੁੰਦੇ ਹੋ, ਪਲੇਟਸ ਨੂੰ ਲੈ ਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਕਿਸੇ ਵੀ ਤਰੀਕੇ ਦਾ ਕੰਮ ਇੰਸ਼ੋਰੈਂਸ ਨੂੰ ਛੱਡ ਕੇ ਤੁਹਾਡਾ ਟਰੱਕਿੰਗ ਇੰਡਸਟਰੀ ਬਾਬਤ ਹੈ, ਤੁਸੀਂ ਨਵੀਂ ਕੋਈ ਕੰਪਨੀ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕਿਸੇ ਝਮੇਲੇ ਦੇ ਵਿੱਚ ਫਸੇ ਹੋ, ਆਡਿਟ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਕੋਈ ਵੀ ਜਾਣਕਾਰੀ ਤੁਸੀਂ ਇਹਨਾਂ ਤੋਂ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। 2096360880 ਇਹਨਾਂ ਦਾ ਨੰਬਰ ਹੈ। 2096360880 ਇਹਨਾਂ ਦਾ ਨੰਬਰ ਹੈ। 0880 ਵੀ ਕਹਿ ਦਿੰਦੇ ਆਪਾਂ, ਇਹਨਾਂ ਦਾ ਨੰਬਰ ਹੈ। ਇਹ ਪਿਛਲੇ 20 ਸਾਲ ਤੋਂ ਇਸ ਕਾਰੋਬਾਰ ਦੇ ਵਿੱਚ ਨੇ। ਗਲੋਬਲ ਜਿਹੜੇ ਟਰੱਕ ਪਰਮਿਟਸ ਹੈ, ਇਹ ਹਾਈਵੇ ਇੰਟਰਸਟੇਟ ਦੇ ਉੱਤੇ 5 ਦੇ ਉੱਤੇ ਲੈਥਰੋਪ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਉਹ ਕਰ ਸਕਦੇ ਹੋ। ਆਪਾਂ ਪਿਛਲੇ ਸ਼ੋਅਜ਼ ਦੇ ਵਿੱਚ ਲਗਾਤਾਰ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਈ ਅਹਿਮ ਇਸ਼ੂਜ਼ ਨੂੰ ਲੈ ਕੇ ਕੀਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਹੀ ਉਸੇ ਗੱਲਬਾਤ ਦੇ ਕਈ ਹੋਰ ਧੁਰੇ ਨੇ, ਕਈ ਹੋਰ ਪਹਿਲੂ ਨੇ, ਕਈ ਹੋਰ ਪੱਖ ਨੇ ਜਿਨ੍ਹਾਂ ਨੂੰ ਅੱਜ ਆਪਾਂ ਅੱਗੇ ਤੋਰਾਂਗੇ। ਸਭ ਤੋਂ ਪਹਿਲਾਂ ਭਾਜੀ ਇਸ ਗੱਲ ਤੋਂ ਸ਼ੁਰੂ ਕਰ ਲਈਏ ਆਪਾਂ। ਅੱਜ ਕੱਲ੍ਹ ਟਰੱਕਿੰਗ ਕੰਪਨੀਆਂ ਦੀ ਖਰੀਦੋ ਫਰੋਖਤ ਜਿਹੜੀ ਆ ਉਹਦੇ ਬਾਰੇ ਬਹੁਤ ਸੁਣਨ ਨੂੰ ਆਉਂਦਾ ਕਿ ਫਲਾਂ ਟਰੱਕਿੰਗ ਕੰਪਨੀ ਵਿਕ ਗਈ ਆ, ਫਲਾਂ ਟਰੱਕਿੰਗ ਕੰਪਨੀ ਸੇਲ ਤੇ ਆ, ਜਾਂ ਉਹਦੀ ਖਰੀਦੋ ਫਰੋਖਤ ਹੋ ਗਈ ਆ। ਇਹ ਚੱਲਣ ਕਹਿੰਦੇ ਪਹਿਲਾਂ ਘੱਟ ਹੁੰਦਾ ਸੀ, ਇਹਦੇ ਵਧਣ ਦੇ ਕੀ ਕਾਰਨ ਮੰਨਦੇ ਆ? ਕੀ ਮਾਰਕੀਟ ਦੇ ਵਿੱਚ ਜੋ ਉਥਲ ਪੁਥਲ ਹੈ ਉਹ ਹੈ, ਜਾਂ ਕੋਈ ਹੋਰ ਇਹਦੇ ਕਾਰਨ ਨੇ? ਪ੍ਰਵੀਨ ਜੀ, ਇਹਦੇ 2-3 ਅਲੱਗ-ਅਲੱਗ ਕਾਰਨ ਹਨ ਜੀ। ਪਹਿਲਾ ਕਾਰਨ ਤਾਂ ਇਹ ਹੈ ਕਿ ਪਹਿਲਾਂ ਟਰੱਕਿੰਗ ਕੰਪਨੀ ਜਿਹੜੀ ਆ ਉਹ ਕਦੀ ਇੰਨੇ ਬੁਰੇ ਹਾਲਾਤਾਂ ਵਿੱਚ ਦੀ ਲੰਘੀ ਨਹੀਂ ਸੀ ਤੇ ਕਿਸੇ ਨੂੰ ਵੀ ਕੰਪਨੀ ਵੇਚਣ ਦੀ ਨੌਬਤ ਨਹੀਂ ਸੀ ਆਉਂਦੀ। ਟਰੱਕਿੰਗ ਇੰਡਸਟਰੀ ਜਿਹੜੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਸੀ। ਇੰਨਾ ਡਾਊਨਫਾਲ ਟਰੱਕਿੰਗ ਦੇ ਵਿੱਚ ਕਦੀ ਆਇਆ ਹੀ ਨਹੀਂ ਸੀ। ਇਸ ਕਰਕੇ ਨਾ ਡਾਊਨਫਾਲ ਆਉਣ ਕਾਰਨ ਲੋਕ ਟਰੱਕਿੰਗ ਇੰਡਸਟਰੀ ਤੋਂ ਬਾਹਰ ਬਹੁਤ ਘੱਟ ਜਾਂਦੇ ਸੀ। ਅਕਸਰ ਲੋਕ ਜਿਹੜਾ ਇੱਕ ਬੰਦਾ ਕੰਪਨੀ ਖੋਲਦਾ ਸੀ ਉਹ ਲਗਾਤਾਰ ਹੀ ਉਹ ਕੰਪਨੀ ਚਲਾਉਂਦਾ ਸੀ, ਰਾਈਟ। ਸੋ ਪਹਿਲਾ ਕਾਰਨ ਤਾਂ ਇਹ ਹੈ ਕਿ ਜਦੋਂ ਕੋਈ ਚੀਜ਼ ਸੇਲ ਤੇ ਹੀ ਨਹੀਂ ਹੈ, ਜਦੋਂ ਕੋਈ ਚੀਜ਼ ਵਿਕਣੀ ਨਹੀਂ ਹੈ ਤਾਂ ਖਰੀਦੋ ਫਰੋਖਤ ਉਹਦੀ ਕਿਉਂ ਹੋਊਗੀ, ਰਾਈਟ ਜੀ। ਸੋ ਪਹਿਲਾ ਕਾਰਨ ਤਾਂ ਇਹ ਹੈ ਕਿ ਪਹਿਲਾਂ ਕੋਈ ਵੇਚਣ ਵਾਲਾ ਹੀ ਟਰੱਕਿੰਗ ਕੰਪਨੀ ਨੂੰ ਮਾਰਕੀਟ ਵਿੱਚ ਆਉਂਦਾ ਹੀ ਨਹੀਂ ਸੀ। ਇਸ ਕਰਕੇ ਖਰੀਦਣ ਵਾਲਾ ਵੀ ਕੋਈ, ਹਰ ਬੰਦਾ ਆਪਣੀ ਨਵੀਂ ਕੰਪਨੀ ਖੋਲਦਾ ਸੀ। ਠੀਕ ਹੈ ਜੀ। ਦੂਜਾ ਕਾਰਨ ਜਿਹੜਾ ਕਿ ਸੈਡ ਪਾਰਟ ਆ, ਜਿਹਦੇ ਬਾਰੇ ਅਕਸਰ ਅਸੀਂ ਪਹਿਲਾਂ ਵੀ 1-2 ਵਾਰੀ ਗੱਲ ਕੀਤੀ ਹੈ ਔਰ ਤੁਹਾਨੂੰ ਤੋਂ ਪਹਿਲਾਂ ਮੈਂ ਰਾਜ ਉਹਨਾਂ ਨਾਲ ਵੀ ਉਹਦੇ ਬਾਰੇ ਬੜਾ ਤਫਸੀਲ ਬਾਰੇ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰ ਚੁੱਕੇ ਆ। ਉਹ ਇਹ ਹੈ ਕਿ ਜਿਹੜੇ ਲੋਕ ਪਿੱਛੇ ਜਿਹੇ ਜਿਹੜੇ ਲੋਡ ਚੋਰੀ ਹੋਣ ਦੇ ਵਿੱਚ ਜਿਨ੍ਹਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਸੀ ਜੀ, ਉਹ ਲੋਕ ਅਕਸਰ ਕੰਪਨੀ ਬਾਏ ਕਰਦੇ ਸੀ। ਠੀਕ ਹੈ। ਔਰ ਬਹੁਤ ਮਹਿੰਗੇ ਮੁੱਲ ਤੇ ਕੰਪਨੀ ਬਾਏ ਕਰਦੇ ਸੀ। ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੱਸ ਸਕਦਾ ਕਿ ਅੱਜ ਤੋਂ ਕੋਈ 1-2 ਸਾਲ ਪਹਿਲਾਂ, 4 ਸਾਲ ਪਹਿਲਾਂ ਜੇਕਰ ਇਕੱਲੀ ਕੰਪਨੀ ਜਿਵੇਂ ਕਿਸੇ ਕੋ ਕੋਈ DOTMC ਨੰਬਰ ਐਕਟਿਵ ਹੈਗਾ, ਅਗਰ ਵਿੱਚੋਂ ਵਿਕਣੀ ਹੁੰਦੀ ਸੀ ਤੇ ਜਾਂ ਤਾਂ ਕੋਈ ਬੰਦਾ ਪੈਸੇ ਮੰਗਦਾ ਹੀ ਨਹੀਂ ਸੀ। ਠੀਕ ਹੈ। ਸੱਜਣਦਾਈ ਵਿੱਚ ਕਹਿਣਾ ਕਿ ਯਾਰ ਮੇਰੀ ਕੰਪਨੀ ਹੈਗੀ ਆ ਐਕਟਿਵ ਆ, ਮੈਂ ਹੁਣ ਗਾ ਕੰਮ ਨਹੀਂ ਕਰਨਾ ਤੇ ਭਾਈ ਤੂੰ ਆਪਣੀ ਇੰਸ਼ੋਰੈਂਸ ਲੈ ਲਾ ਤੇ ਤੂੰ ਇਹਨੂੰ ਚਲਾ ਲਾ। ਕਿਉਂਕਿ ਐਜ਼ ਇਟ ਇਜ਼ ਟਰੱਕਿੰਗ ਕੰਪਨੀ ਦੇ ਵਿੱਚ ਜੇਕਰ ਟਰੱਕ ਨਹੀਂ ਹੈਗੇ ਜਾਂ ਟਰੱਕ ਤੁਸੀਂ ਬਾਹਰ ਅਲੱਗ ਵੇਚ ਲੈਣਾ ਆ ਤੇ ਟਰੱਕਿੰਗ ਕੰਪਨੀ 'ਚ ਕੋਈ ਐਸਾ ਐਸਟ ਨਹੀਂ ਹੁੰਦਾ। ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਹੈ ਉਹ ਤਾਂ ਵਿਕਦੀਆਂ ਕਿਉਂਕਿ ਉਹਨਾਂ ਕੋਈ ਐਸਟ ਹੁੰਦੇ ਆ, ਕੋਈ ਯਾਰਡ ਹੁੰਦੇ ਆ, ਵੇਅਰ ਹਾਊਸ ਹੁੰਦੇ ਆ, ਟਰੱਕਸ ਹੁੰਦੇ ਆ, ਟ੍ਰੇਲਰਸ ਹੁੰਦੇ, ਰਾਈਟ। ਸੋ ਜਿਹੜੇ ਬੰਦੇ ਕੋਲ 1-2 ਟਰੱਕ ਹੈ ਉਹਨੇ ਟਰੱਕ ਆਪਣੇ ਬਾਹਰ ਵੇਚ ਲੈਣੇ ਆ, ਟ੍ਰੇਲਰ ਆਪਣੇ ਬਾਹਰ ਵੇਚ ਲੈਣੇ। ਐਜ਼ ਇਟ ਇਜ਼ ਜਿਹੜੀ DOT ਔਰ MC ਨੰਬਰ ਹੈ ਉਹਦੀ ਕੋਈ ਏਡਾ ਕੋਈ ਮੁੱਲ ਨਹੀਂ ਸੀ ਪੈਂਦਾ, ਇਸ ਕਰਕੇ ਖਰੀਦੋ ਫਰੋਖਤ ਵਾਲੀ ਗੱਲ ਹੁੰਦੀ ਨਹੀਂ ਸੀ। ਇਹ ਹਾਸਲ ਕਰਨੇ ਸੌਖੇ ਤਾਂ ਨਹੀਂ ਇਹਨਾਂ ਦਾ ਮੁੱਲ ਸੀਗਾ, ਜਾਂ ਵੈਸੇ ਹੀ ਕਿਉਂਕਿ ਘੱਟ ਵਿਕਦੀਆਂ ਸੀ? ਬਿਲਕੁਲ ਕਿਉਂਕਿ 1 ਮਹੀਨੇ ਦੀ ਟਰੱਕਿੰਗ ਕੰਪਨੀ ਜਿਹੜੀ ਸਟਾਰਟ ਹੋ ਜਾਂਦੀ। ਠੀਕ ਹੈ, ਠੀਕ ਹੈ।
ਇਸ ਕਰਕੇ ਲਗਭਗ 1 ਮਹੀਨੇ ਟਰਕਿੰਗ ਕੰਪਨੀ ਸਟਾਰਟ ਹੋ ਜਾਂਦੀ, ਸੋ ਇਸ ਕਰਕੇ ਹਰ ਬੰਦਾ ਆਪਣੀ ਨਵੀਂ ਕੰਪਨੀ ਜਿਹੜੀ ਆ ਉਹ ਓਪਨ ਕਰ ਲੈਂਦਾ ਸੀ। ਸਨੇ ਕਾਰਪੋਰੇਸ਼ਨ ਤੋਂ ਲੈ ਕੇ ਕੰਪਨੀ ਖੋਲਣ ਤੱਕ 1 ਮਹੀਨੇ ਤੋਂ ਵੱਧ ਦਾ ਟਾਈਮ ਨਹੀਂ ਲੱਗਦਾ। ਅੱਛਾ, ਇੱਕ ਤਾਂ ਇਹ ਕਾਰਨ ਹੋ ਗਿਆ ਕਿ ਜਦੋਂ ਲੋਕਾਂ ਨੇ ਲੋਡ ਚੋਰੀ ਕਰਨੇ ਸ਼ੁਰੂ ਕੀਤੇ, ਹਾਂਜੀ, ਤੇ ਉਦੋਂ ਜਦੋਂ ਕੰਪਨੀ ਦੇ ਲੋਡ ਚੋਰੀ ਹੁੰਦਾ, ਉਹ 2-4-5 ਦਿਨ ਬਾਅਦ ਹੀ ਬ੍ਰੋਕਰ ਜਿਹੜੇ ਉਹਦੇ ਰੈਕਟ ਤੇ ਪਾ ਦਿੰਦੇ ਆ ਇਹ ਲੋਡ ਚੋਰੀ ਕਰਦੀ ਕੰਪਨੀ, ਸੋ ਇਹਨੂੰ ਲੋਡ ਨਾ ਦਿੱਤਾ ਜਾਵੇ। ਕਿਉਂਕਿ ਅੱਜ ਤੋਂ ਪਹਿਲਾਂ 411 ਜਾਂ ਕੈਰੀਅਰ 411 ਵਰਗੀਆਂ ਜਿਹੜੀਆਂ ਆਨਲਾਈਨ ਸਰਵਿਸਿਜ਼ ਨਹੀਂ ਸੀ, ਜਿਹਦੇ ਵਿੱਚ ਕਿਸੇ ਕਿਸਮ ਦਾ ਬ੍ਰੋਕਰ ਰੈਕਟ ਜਿਹੜਾ ਉਹ ਚੈੱਕ ਨਹੀਂ ਸੀ ਹੁੰਦਾ। ਹੁਣ ਜਦੋਂ ਦੀ ਇਹ 411, ਜਿਵੇਂ ਸਾਡੇ ਕਹਿ ਲਓ ਕਿ ਗੂਗਲ ਰਿਵਿਊ ਆ, ਜਿਵੇਂ ਗੂਗਲ ਰਿਵਿਊ ਸਾਡੇ ਬਿਜ਼ਨਸ ਦੇ ਪੈਂਦੇ ਆ, ਸੇਮ ਉਸੇ ਤਰ੍ਹਾਂ ਨਾਲ ਅੱਜ ਕੱਲ 411 ਜਿਹੜਾ ਆ ਕੈਰੀਅਰਸ ਵਾਸਤੇ ਇੱਕ ਨਵੀਂ ਸਾਈਟ ਆ ਚੁੱਕੀ ਹੈ। ਠੀਕ ਹੈ, ਦੋ ਐਕਚੁਅਲੀ ਕੈਰੀਅਰ 411 ਔਰ 411, ਜਿਹਦੇ ਉੱਤੇ ਅੱਜ ਦੀ ਡੇਟ 'ਚ ਕੋਈ ਵੀ ਬ੍ਰੋਕਰ ਕਿਸੇ ਵੀ ਕੈਰੀਅਰ ਬਾਰੇ ਜਾ ਕੇ ਉਹਦੇ ਆਪਣੇ ਵਿਊ ਪਾ ਸਕਦਾ। ਠੀਕ ਹੈ ਜੀ। ਔਰ ਹਰੇਕ ਬ੍ਰੋਕਰ ਕਿਸੇ ਵੀ ਨਵੇਂ ਕੈਰੀਅਰ ਨੂੰ ਲੋਡ ਦੇਣ ਤੋਂ ਪਹਿਲਾਂ ਉਹਤੇ ਜਾ ਕੇ ਵਿਊ ਚੈੱਕ ਕਰਦਾ। ਅਗਰ ਉਹ 'ਚ ਇੱਕ ਛੋਟਾ ਮੋਟਾ ਵਿਊ ਵੀ ਮਾੜਾ ਆ ਕਿ ਇਹਨਾਂ ਦੇ ਡਰਾਈਵਰ ਖਰਾਬ ਕਰਦੇ ਆ, ਇਹਨਾਂ ਦੀ ਕੰਪਨੀ ਜਿਹੜੀ ਆ ਉਹਨੇ ਸਾਡਾ ਲੋਡ ਵੇਚ ਦਿੱਤਾ, ਜਾਂ ਸਾਡਾ ਇਹਨਾਂ ਦੇ ਲੋਡ ਚੋਰੀ ਹੁੰਦੇ ਆ, ਇਹ ਬਹੁਤ ਵੱਡੀ ਗੱਲ। ਉਸ ਕੇਸ ਦੇ ਵਿੱਚ ਤੁਸੀਂ ਯਕੀਨ ਕਰੋ ਕਿ ਇੱਕ ਵੀ ਅਗਰ ਕਮੈਂਟ ਐਸਾ ਪੈ ਜਾਂਦਾ ਕਿਸੇ ਟਰਕਿੰਗ ਕੰਪਨੀ ਤੋਂ, ਚਾਹੇ ਟਰਕਿੰਗ 20 ਸਾਲ ਪੁਰਾਣੀ ਹੋਵੇ, ਅਗਰ ਤੁਹਾਡੇ ਇੱਕ ਵੀ ਕਮੈਂਟ ਐਸਾ ਪੈ ਜਾਂਦਾ ਕਿ ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਇਹ ਲੋਡ ਚੋਰੀ ਹੋਇਆ ਜਾਂ ਚੋਰੀ ਕਰਵਾਇਆ ਗਿਆ, ਤੇ ਤੁਹਾਨੂੰ ਨੈਕਸਟ ਡੇ ਸਵੇਰ ਤੋਂ ਲੋਡ ਮਿਲਣੇ ਟੋਟਲੀ ਬੰਦ ਹੋ ਜਾਂਦੇ। ਠੀਕ ਹੈ। ਜਿਹੜੇ ਬੰਦੇ ਚੋਰੀ ਲੋਡ ਕਰਵਾਉਂਦੇ ਆ ਜਾਂ ਚੋਰੀ ਕਰਦੇ ਆ, ਉਹਨਾਂ ਦੇ ਐਮਸੀ ਨੰਬਰ ਜਿਹੜੇ ਆ ਉਹ ਹਫ਼ਤੇ 10 ਦਿਨ 'ਚ ਖਤਮ ਹੋ ਜਾਂਦੇ, ਕਿਉਂਕਿ ਉਹਨਾਂ ਨੇ ਹਫ਼ਤੇ 10 ਦਿਨ ਵਿੱਚ 15-20 ਲੋਡ ਚੱਕੇ, 25 ਲੋਡ ਚੱਕੇ ਇਧਰ ਉਧਰ ਕਰਕੇ, ਤੇ ਉਹ ਕੰਪਨੀ ਉਹਨਾਂ ਨੂੰ ਫਿਰ ਹਫ਼ਤੇ ਬਾਅਦ ਨਵੀਂ ਕੰਪਨੀ ਚਾਹੀਦੀ ਹੁੰਦੀ ਹੈ। ਇੱਕ ਤਾਂ ਉਸ ਚੀਜ਼ ਨੇ ਮਾਰਕੀਟ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਐਮਸੀ ਨੰਬਰ ਦੀਆਂ ਲੋੜ ਸੀ, ਔਰ ਉਹਨਾਂ ਨੇ ਇੱਕ ਤਾਂ ਇਹ ਮਾਰਕੀਟ ਨੂੰ ਬੜਾ ਗੰਦਲਾ ਕਰਤਾ, ਉਹਨਾਂ ਨੇ ਰੇਟ ਬਹੁਤ ਵਧਾ ਦਿੱਤੇ। ਔਰ ਜਿਹੜੀ ਕੰਪਨੀ ਆਮ 1000-2000 ਚ ਬਹੁਤ ਕੋਈ ਵੱਡੀ ਮਤਲਬ ਪੁਰਾਣੀ ਕੰਪਨੀ ਹੋਵੇ, ਕੋਈ ਐਮਸੀ ਨੰਬਰ ਕੋਈ 10-15 ਸਾਲ ਪੁਰਾਣਾ ਚੱਲ ਰਿਹਾ ਹੋਵੇ, ਤੇ ਕਿਉਂਕਿ ਉਹਦੇ ਵਿੱਚ ਇੰਸ਼ੋਰੈਂਸ ਸਸਤੀ ਮਿਲਦੀ ਆ, ਸੋ ਅਕਸਰ ਲੋਕ ਕਈ ਵਾਰੀ ਚੰਗੀਆਂ ਕੰਪਨੀਆਂ ਇਸ ਲਾਲਚ ਨੂੰ ਕਿ ਚਲੋ ਅਗਰ ਜਲਦੀ ਕੰਪਨੀ ਲੈਂਦੇ ਆ ਤਾਂ ਇੰਸ਼ੋਰੈਂਸ ਜਿਹੜੀ ਸਸਤੀ ਮਿਲੇਗੀ, ਸੋ ਇਸ ਕਰਕੇ ਵੀ ਕਈ ਵਾਰ $2-4,000 ਲੋਕ ਖਰਚ ਲੈਂਦੇ ਸੀ। ਹਾਂ, ਉਹਦੇ ਨਾਲ ਉਹਨਾਂ ਦਾ ਫਾਇਦਾ ਇੰਸ਼ੋਰੈਂਸ 'ਚ ਹੋ ਜਾਂਦਾ ਹੁਣ ਉਦੋਂ ਜ਼ਿਆਦਾ। ਜੀ ਜੀ, ਬਿਲਕੁਲ। ਜੇ ਤੁਸੀਂ 2-4 ਟਰੱਕ ਤੁਸੀਂ ਪਾ ਲਏ ਆਪਣੇ, ਤੁਹਾਡੀ 2000 ਸਸਤੀ ਇੱਕ ਟਰੱਕ ਦੀ ਇੰਸ਼ੋਰੈਂਸ ਹੋਈ, $8,000 ਬਚ ਗਿਆ। ਦੂਜਾ ਤੁਹਾਨੂੰ ਰਨਿੰਗ ਕੰਪਨੀ ਮਿਲ ਗਈ, ਤੁਹਾਨੂੰ ਮਹੀਨਾ ਵੇਟ ਕਰਨ ਦੀ ਜ਼ਰੂਰਤ ਪਈ, ਸੋ ਤੁਹਾਨੂੰ ਬੈਨੀਫਿਟ ਹੁੰਦੇ। ਸੋ ਆਦਮੀ ਕਹਿੰਦੇ $2-4,000 ਦੀ ਕੰਪਨੀ ਬਾਏ ਕਰ ਲਓ। ਪਰ ਜਦੋਂ ਦਾ ਇਹ ਲੋਡ ਚੋਰੀ ਕਰਨ ਦਾ ਹੋਇਆ, ਇਹ ਕੰਪਨੀਆਂ ਦੇ ਰੇਟ ਜਿਹੜੇ 25 ਤੋਂ ਲੈ ਕੇ $50,000 ਹੋ ਚੁੱਕੇ। ਉਹ ਅੱਛਾ, ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ। ਸਿੰਪਲ ਇੱਕ ਐਕਟਿਵ ਡੀਓਟੀ ਇੱਕ ਟਰੱਕ ਦੀ, ਚਾਹੇ ਉਹ 3 ਮਹੀਨੇ ਪੁਰਾਣੀ ਹੋਵੇ ਜਾਂ 6 ਮਹੀਨੇ ਪੁਰਾਣੀ ਹੋਵੇ, ਉਹਦਾ ਰੁਪਈਆ 25-30,000 40,000 50,000 ਤੱਕ ਮੁੱਲ ਪੈਣ ਲੱਗ ਪਿਆ। ਕਿਉਂਕਿ ਉਸ ਬੰਦੇ ਨੇ ਸਿਰਫ ਅਗਲੇ ਹਫ਼ਤੇ ਇੱਕ ਵੀਕ ਉੱਤੇ ਲੋਡ ਚੱਕ ਕੇ 15-20 ਉਹਨੇ ਆਪਣਾ ਕੋਈ ਮਿਲੀਅਨ ਗੰਡ ਕਮਾ ਕੇ ਤੇ ਉਹਨੇ ਅੱਗੇ ਜਾਣਾ ਹੁੰਦਾ। ਠੀਕ ਹੈ। ਸੋ ਇੱਕ ਤਾਂ ਇਹ ਅਨਫੋਰਚੂਨੇਟਲੀ ਇਹਦੇ ਕਰਕੇ ਕੰਪਨੀਆਂ ਦੀ ਖਰੀਦੋ ਫਰੋਖਤ ਜਿਹੜੀ ਬਹੁਤ ਵਧੀਆ ਹੈ, ਔਰ ਬਹੁਤ ਸਾਰੇ ਲੋਕ ਇਸ ਗੱਲ 'ਚ ਬੁਰੀ ਤਰ੍ਹਾਂ ਫਸੇ ਆ। ਅੱਛਾ, ਇੱਕ ਮੇਰੇ ਮਨ ਦੇ ਵਿੱਚ ਹੋਰ ਸਵਾਲ ਆ ਗਿਆ, ਮਾਫ ਕਰਨਾ ਰਜਿੰਦਰ ਸਿੰਘ ਜੀ, ਆਪਾਂ ਅੱਗੇ ਚੱਲਣਾ ਸੀਗਾ, ਪਰ ਮੇਰੇ ਮਨ ਦੇ ਵਿੱਚ ਇਹ ਸਵਾਲ ਆ ਗਿਆ ਕਿ ਇਹਦੇ 'ਚ ਕੋਈ ਬੈਕਗਰਾਉਂਡ ਚੈੱਕ ਨਹੀਂ ਜਾਂ ਕੁਐਸਚਨ ਕੋਡ ਚੈੱਕ ਨਹੀਂ ਕਿ ਕੋਈ ਵੀ ਬੰਦਾ ABCD ਉਹ 4 ਕੰਪਨੀਆਂ ਵੇਚਿਆ ਹੈ, ਜਾਂ ਉਹਨੇ 3 ਵੇਚਤੀਆਂ, ਜਾਂ ਉਹਦੀਆਂ ਆ ਐਕਟਿਵ ਸੀ ਜਾਂ ਨਹੀਂ ਐਕਟਿਵ ਸੀ, ਤਾਂ ਮਤਲਬ ਚੱਲੀ ਜਾਂਦਾ ਸਾਰਾ ਕੁਝ ਹੀ, ਕੋਈ ਏਦਾਂ ਦਾ? ਬਿਲਕੁਲ ਪ੍ਰਵੀਨ ਜੀ, ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਨੂੰਨ ਦੇ ਦਾਇਰੇ 'ਚ ਆਉਂਦੀਆਂ। ਠੀਕ ਹੈ, ਵੀ ਤੁਸੀਂ ਕਾਨੂੰਨ ਜਦੋਂ ਕੋਈ ਹੇਰਾਫੇਰੀ ਸ਼ੁਰੂ ਹੁੰਦੀ ਹੈ ਨਾ, ਇੱਕ ਤਾਂ ਉਹ ਬਹੁਤ ਜਿਹੜੀ 50-100 ਮਿਲੀਅਨ ਦੀ ਚੋਰੀ ਹੈ, ਜੇਕਰ ਤੁਸੀਂ ਸਮੁੱਚੇ ਅਮਰੀਕਾ ਦੇ ਹਿਸਾਬ ਨਾਲ ਦੇਖੋ ਤੇ ਬਹੁਤ ਛੋਟੀ ਜੀ ਗੱਲ ਹੈ। ਠੀਕ ਹੈ। ਸਾਡੇ ਲਈ ਐਜ਼ ਏ ਕਮਿਊਨਿਟੀ 50-100,000 500 ਦੀ ਚੋਰੀ ਬਹੁਤ ਵੱਡੀ ਗੱਲ ਹੈ। ਹਾਂਜੀ ਹਾਂਜੀ, ਇਖਲਾਕੀ ਤੌਰ ਤੇ ਬਹੁਤ ਵੱਡੀ ਗੱਲ ਹੈ। ਕਾਨੂੰਨ ਨਹੀਂ ਬਦਲਦੇ 100 ਮਿਲੀਅਨ ਦੀ ਚੋਰੀ ਨਾਲ। ਮੇਰੀ ਗੱਲ ਸਮਝੇ। ਇੱਕ ਤਾਂ ਇਹ ਵੀ ਇਹਦੇ ਲਈ ਕਾਨੂੰਨ ਬਦਲਣੇ ਜ਼ਰੂਰੀ ਹੈ। ਦੂਸਰੀ ਗੱਲ ਹੈ ਕਿ ਤੁਹਾਡੇ ਵੈਬਸਾਈਟ ਦੇ ਸੈਟਅਪ ਬਦਲਣੇ ਜ਼ਰੂਰੀ ਹੈ। ਇਲੈਕਟ੍ਰੋਨਿਕਲੀ ਉਹਨੂੰ ਕਿਵੇਂ ਕੈਚ ਕਰਨਾ, ਇਹ ਬੜਾ ਜ਼ਰੂਰੀ ਹੈ। ਔਰ ਇਹ ਡਿਵੈਲਪ ਕਰਨ ਨੂੰ ਕਈ ਸਾਲ ਲੱਗ ਜਾਂਦੇ ਆ ਗਵਰਨਮੈਂਟ ਲੈਵਲ ਦੇ ਉੱਤੇ। ਹੁਣ ਵੈਡ ਮੋਟਰ ਕੈਰੀਅਰ ਦੀ ਸਾਈਟ ਦੇ ਉੱਤੇ ਤੁਸੀਂ ਇਹੋ ਜਿਹਾ ਕੋਈ ਕੈਚ ਪਾਉਣਾ ਕਿ ਲੈ ਵੀ ਜਿਹੜਾ ਬੰਦਾ ਬਾਰ-ਬਾਰ ਕੰਪਨੀਆਂ ਵੇਚਦਾ ਜਾਂ ਖਰੀਦਦਾ ਹੈ, ਕੁਝ ਵੀ ਕਰਦਾ,
ਉਹਨੂੰ ਕਿਵੇਂ ਫੜਨਾ ਹੂੰ ਹੂੰ ਤੇ ਹੂੰ ਮੈਨੂੰ ਲੱਗਦਾ 2-3 ਸਾਲ ਲੱਗਣੇ, 4 ਸਾਲ ਲੱਗਣੇ, ਕਦੋਂ ਫੈਡਰਲ ਮੋਟਰ ਕੈਰੀਅਰ ਇਸ ਚੀਜ਼ ਨੂੰ, ਜੀ ਤਦ ਤੱਕ ਤਾਂ ਚੋਰਾਂ ਨੇ ਬਹੁਤ ਕੁਝ ਕਰ ਜਾਣਾ। ਹਾਂ ਨਾਲੇ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਮੈਂ ਵੀ ਸੋਚ ਰਿਹਾ ਸੀਗਾ ਵੀ ਮਤਲਬ ਜੇ ਪ੍ਰਚਲਨ ਨੂੰ ਹੋਰ ਹੱਲਾਸ਼ੇਰੀ ਮਿਲਦੀ ਆ, ਮਤਲਬ ਜਦੋਂ ਕੋਈ ਇਲੀਗਲ ਕੰਮ ਨੂੰ ਹੱਲਾਸ਼ੇਰੀ ਮਿਲਦੀ ਆ, ਜ਼ਾਹਰ ਜੀ ਗੱਲ ਆ ਲੋਕ ਉਹਦੇ ਵੱਲ ਨੂੰ ਹੋਰ ਹੋ ਜਾਂਦੇ ਨੇ। ਮਤਲਬ ਜਿਵੇਂ ਤੁਸੀਂ ਜੀ ਕਿਹਾ ਵੀ 25 ਤੋਂ 30,000 ਜਾਂ 50,000 ਤੱਕ ਵੀ ਹੈ, ਕਿਉਂਕਿ ਉਹਨੇ ਤਾਂ ਵਨ ਟਾਈਮ ਆ ਉਹਦਾ ਕੰਮ, ਤਾਂ ਜਿਹਨੇ ਤਾਂ ਜਿਹੜਾ ਬਾਏ ਕਰ ਰਿਹਾ ਹਨਾ, ਉਹਦਾ ਤਾਂ ਪਰਪਸ ਹੈ ਇੱਕ ਪੱਕਾ ਕਿ ਮੈਂ ਤਾਂ ਆਹ ਕਰਨਾ ਹੈ। ਜੀ ਪਰ ਇਹਦੇ ਜੀ ਨਾਲ ਜਿਹੜੇ ਬੰਦੇ ਸਹੀ ਕੰਮ, ਜਾਂ ਜਿਹੜੇ ਬੰਦਿਆਂ ਨੇ ਬੰਦਾ ਸੋਚਦਾ ਯਾਰ 2-3 ਕੰਪਨੀਆਂ ਹੀ ਬਣਾ ਲਓ, ਕੋਈ ਨਾ ਕੱਲ ਨੂੰ ਖਬਰ ਆ ਕੋਈ ਗਾਹਕ ਹੀ ਮਿਲ ਜਾਵੇ, ਇਹ ਤਾਂ ਨੰਬਰ ਤਾਂ ਵੇਚ ਦਾਂਗੇ। ਉਹਦਾ ਇਸ ਤਰ੍ਹਾਂ ਹੈਗਾ, ਹੂੰ ਹੂੰ ਦੇਖੋ ਇਹ ਗੱਲ ਬਿਲਕੁਲ ਠੀਕ ਹੈ, ਇਸ ਤਰ੍ਹਾਂ ਦੀਆਂ ਵੀ ਪ੍ਰੋਬਲਮ ਆਉਂਦੀਆਂ ਆਉਣਗੀਆਂ। ਮੈਂ ਹਾਂਜੀ ਹਾਂਜੀ ਨਹੀਂ, ਹੁਣ ਅਕਸਰ ਲੋਕ ਇਹ ਕੰਮ ਕਰਨ ਲੱਗ ਪਏ ਆ ਵੀ ਚਲੋ ਇਹ ਕੰਪਨੀ ਬਣਾਓ, ਉਹਨੂੰ 2-3 ਮਹੀਨੇ ਪੁਰਾਣੀ ਕਰੋ, ਕਿਸੇ ਨਾ ਕਿਸੇ ਨੂੰ ਵੇਚ ਦਿਓ। ਬਿਲਕੁਲ, ਕਿਉਂਕਿ ਉਹਦੇ ਹੁਣ ਉਹਦੇ ਗਾਹਕ ਹੈਗੇ ਆ ਨਾ ਹੁਣ। ਪਰ ਉਹ ਚ ਕਾਰਨ ਕੀ ਹੈ ਕਿ ਦੇਖੋ ਫੈਡਰਲ ਮੋਟਰ ਕੈਰੀਅਰ ਦਾ ਇੱਕ ਲਾਅ ਹੈ, ਠੀਕ ਹੈ, ਕਿ ਤੁਸੀਂ ਵੈਸੇ ਉਹ ਦੂਜਾ ਆਪਣਾ, ਕਿ ਜੇਕਰ ਇੱਕ ਬੰਦਾ ਇੱਕ ਤੋਂ ਵੱਧ ਕੰਪਨੀ ਬਣਾਉਂਦਾ ਤੇ ਉਹਨੂੰ ਡਿਕਲੇਅਰ ਕਰਨਾ ਪੈਂਦਾ। ਠੀਕ ਹੈ ਜੀ। ਜਦੋਂ ਤੁਸੀਂ DOT ਨਵੀਂ ਅਪਲਾਈ ਕਰਦੇ ਆ ਤੇ ਉਹ ਸਾਨੂੰ ਡਿਕਲੇਅਰ ਕਰਨਾ ਪੈਂਦਾ ਕਿ ਮੈਂ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਹੋਰ ਕੰਪਨੀ 'ਚ ਇਨਵੋਲਵ ਸੀਗਾ ਜਾਂ ਨਹੀਂ ਸੀਗਾ। ਤੇ ਉਹਦੇ ਵਿੱਚ ਅਕਸਰ ਉਹ ਨੋ ਪਾ ਕੇ ਅੱਗੇ ਨਿਕਲ ਜਾਂਦੇ। ਓ ਅੱਛਾ। ਉਹ ਕਿਵੇਂ ਹੁੰਦਾ ਕਿ ਮੇਰਾ ਨਾਮ ਰਜਿੰਦਰ ਸਿੰਘ ਹੈ, ਕੰਪਨੀ ਦੇ ਵਿੱਚ ਜਦੋਂ ਜਾਂਦੀ ਹੈ ਟੈਕਸ ਆਈਡੀ ਜਾਂਦੀ ਹੈ DOT ਦੇ ਉੱਤੇ। ਠੀਕ ਹੈ। ਹਰੇਕ ਕਾਰਪੋਰੇਸ਼ਨ ਦੀ ਜਿਹੜੀ ਟੈਕਸ ਆਈਡੀ ਆ ਉਹ ਸੈਪਰੇਟ ਹੁੰਦੀ ਹੈ। ਠੀਕ ਹੈ। ਸੋਸ਼ਲ ਸਿਕਿਉਰਿਟੀ ਹਰ ਬੰਦੇ ਕੋਲ ਇੱਕ ਹੁੰਦਾ, ਡਰਾਈਵਿੰਗ ਲਾਇਸੈਂਸ ਇੱਕ ਹੁੰਦਾ, ਪਰ ਜਿਹੜੀ ਟੈਕਸ ਆਈਡੀ ਆ ਉਹ ਹਰੇਕ ਕਾਰਪੋਰੇਸ਼ਨ ਦੀ ਇੰਡੀਵਿਜੂਅਲ ਅਲੱਗ-ਅਲੱਗ ਹੁੰਦੀ ਹੈ। ਮੰਨ ਲਓ ਮੇਰੀਆਂ ਅਗਰ 10 ਕਾਰਪੋਰੇਸ਼ਨ ਹੈਗੀਆਂ ਤੇ ਮੇਰੀਆਂ 10 ਅਲੱਗ-ਅਲੱਗ ਟੈਕਸ ਆਈਡੀਜ਼ ਹੋਣਗੀਆਂ। ਸੋ ਜਿਹੜੀ ਚੀਜ਼ ਦੇ ਉੱਤੇ DOT ਲਿੰਕਡ ਹੈ ਉਹ ਹੈ ਟੈਕਸ ਆਈਡੀ। ਠੀਕ ਹੈ। ਇਹਨੂੰ EIN ਜਾਂ ਫੈਡਰਲ ਆਈਡੀ ਕਹਿੰਦੇ ਆ। ਉਹ ਹਰ ਇੱਕ ਦੀ ਅੱਡ-ਅੱਡ ਹੋਣ ਕਰਕੇ ਹੁਣ ਅਮਰੀਕਾ ਦੇ ਵਿੱਚ ਕੋਈ 500,000 ਰਜਿੰਦਰ ਸਿੰਘ ਹੋਏਗਾ। ਹਾਂਜੀ ਹਾਂਜੀ। ਹੁਣ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਨਾਂ ਆ ਉਹ ਸਿੰਪਲ ਰਜਿੰਦਰ ਸਿੰਘ ਹੈ, ਟੈਕਸ ਆਈਡੀ ਡਿਫਰੈਂਟ ਹੈ। ਸੋ ਰਜਿੰਦਰ ਸਿੰਘ ਜੇ ਤਾਂ ਆਪਣੇ ਸੇਮ ਐਡਰੈਸ ਦੇ ਉੱਤੇ ਦੁਬਾਰਾ ਕੰਪਨੀ ਖੋਲ ਰਿਹਾ ਫਿਰ ਤਾਂ ਫੜਿਆ ਜਾ ਸਕਦਾ, ਫਿਰ ਤਾਂ ਉਹਨੂੰ ਕੋਈ ਨਾ ਕੋਈ ਸਿਸਟਮ ਕੈਚ ਕਰ ਲੇਗਾ, ਕਿਉਂਕਿ ਇੰਨੇ ਸਿਸਟਮ ਤਾਂ ਇਹਨਾਂ ਨੇ ਫੈਡਰਲ ਮੋਟਰ ਕੈਰੀਅਰ ਨੇ ਸਮਾਰਟ ਬਣਾਏ ਆ ਕਿ ਤੁਸੀਂ ਸੇਮ ਐਡਰੈਸ ਯੂਜ਼ ਕਰਦੇ ਹੋ। ਪਰ ਅਸੀਂ ਲੋਕ ਉਹਨਾਂ ਨੂੰ ਵੀ ਜ਼ਿਆਦਾ ਸਿਆਣੇ ਹੋ ਚੁੱਕੇ ਹਾਂ। ਸਹੀ ਗੱਲ। ਰਜਿੰਦਰ ਸਿੰਘ ਇੱਕ ਕੰਪਨੀ ਸਟਾਰਟਿੰਗ 'ਚ ਖੋਲ ਲੈਂਦਾ, ਦੂਜੀ ਜਾ ਕੇ ਲੋੜੇ 'ਚ ਖੋਲ ਲੈਂਦਾ, ਚੌਥੀ ਜਾ ਕੇ ਸੈਨੋ 'ਚ ਖੋਲ ਲੈਂਦਾ, ਪੰਜਵੀਂ ਜਾ ਕੇ ਸੈਕਰਾਮੈਂਟੋ 'ਚ ਖੋਲ ਲੈਂਦਾ। ਸੋ ਪਤਾ ਹੀ ਨਹੀਂ ਲੱਗਦਾ। ਬਿਲਕੁਲ ਉਹਨੂੰ ਲੱਭਣਾ ਔਖਾ ਹੈ। ਜਦ ਤੱਕ ਕੰਪਨੀ ਦੇ ਵਿੱਚ ਡਰਾਈਵਿੰਗ ਲਾਇਸੈਂਸ ਨੰਬਰ ਜਿਹੜਾ ਆ ਉਹ ਨਹੀਂ ਮੈਂਸ਼ਨ ਹੋਏਗਾ ਓਨਰ ਦਾ ਜਾਂ ਪ੍ਰੈਜ਼ੀਡੈਂਟ ਦਾ, ਤੇ ਦੁਨੀਆ ਦੀ ਕੋਈ ਤਾਕਤ ਜਿਹੜੀ ਆ ਇਸ ਚੀਜ਼ ਨੂੰ ਬੰਦ ਨਹੀਂ ਕਰ ਸਕਦੀ। ਸੋ ਇਸ ਕਰਕੇ ਹਾਂ ਤੁਸੀਂ ਦੂਜੀ ਕੰਪਨੀ ਖੋਲ ਸਕਦੇ, ਇਹ ਨਹੀਂ ਕਿ ਨਹੀਂ ਖੋਲ ਸਕਦੇ। ਜੇਕਰ ਤੁਸੀਂ ਖੋਲਦੇ ਹੋ ਤੇ ਫਿਰ ਤੁਹਾਨੂੰ ਪਹਿਲੀ ਕੰਪਨੀ ਦਾ ਵੇਰਵਾ ਪਾਉਣਾ ਪੈਂਦਾ ਕਿ ਮੈਂ ਫਲਾਨੀ DOT ਆਲਰੇਡੀ ਚਲਾ ਰਿਹਾ। ਠੀਕ ਹੈ। ਤੁਹਾਨੂੰ ਉਹ ਵੇਰਵਾ ਪਾਉਣਾ ਪੈਂਦਾ। ਹੁਣ ਉਹ ਵੀ ਤੁਹਾਨੂੰ ਪੁੱਛਦੇ ਵੀ ਭਾਈ ਉਹ ਕਿਉਂ ਚਲਾ ਰਿਹਾ ਤੂੰ, ਫਿਰ ਦੂਜੀ ਕਿਉਂ ਖੋਲ ਰਿਹਾ? ਜੇ ਤਾਂ ਤੁਹਾਡੇ ਕੋਲ ਕੋਈ ਜੈਨੂਇਨ ਕਾਰਨ ਹੈ, ਐਗਜ਼ਾਮਪਲ ਮਿਸਾਲ ਦੇ ਤੌਰ ਤੇ ਕਿ ਤੁਸੀਂ ਇੱਕ ਕੰਪਨੀ ਲੋਕਲ ਕੈਲੀਫੋਰਨੀਆ ਚਲਾ ਰਹੇ ਹੋ। ਹਾਂਜੀ ਹਾਂਜੀ। ਦੂਜੀ ਕੰਪਨੀ ਜਿਹੜੀ ਹੈ ਉਹ ਤੁਸੀਂ 48 ਸਟੇਟ ਚਲਾਉਣੀ ਹੈ। ਤੀਜੀ ਕੰਪਨੀ ਤੁਸੀਂ ਸਿਰਫ ਇੱਥੋਂ ਸਿਆਟਲ ਨੂੰ ਟਰੱਕ ਭੇਜ ਰਹੇ ਹੋ। ਤੁਸੀਂ 3 ਕੰਪਨੀਆਂ ਬਣਾ ਸਕਦੇ ਹੋ, ਤੁਹਾਨੂੰ ਕੋਈ ਬੰਦਾ ਰੋਕਦਾ ਨਹੀਂ। ਪਰ ਤੁਹਾਨੂੰ 3 ਕੰਪਨੀਆਂ ਦਾ DOT ਨੰਬਰ ਇੱਕ ਦੂਜੇ 'ਚ ਮੈਂਸ਼ਨ ਕਰਨਾ ਪਏਗਾ, ਔਰ ਤੁਹਾਨੂੰ ਇਹ ਗੱਲ ਮੈਂਸ਼ਨ ਕਰਨੀ ਪਏਗੀ ਕਿ ਭਾਈ ਇਹ ਜਿਹੜਾ ਹੈਗਾ ਆਪਣਾ ਇਹ ਮੇਰੀ ਕੰਪਨੀ ਲੋਕਲ ਹੈ, ਲੋਕਲ ਦੀ ਇੰਸ਼ੋਰੈਂਸ ਕਿਉਂ ਘੱਟ ਹੁੰਦੀ ਹੈ। ਅਗਰ ਤੁਹਾਨੂੰ DOT ਕੁਐਸਚਨ ਕਰਦੀ ਹੈ ਤੇ ਤੁਹਾਡੇ ਕੋਲ ਬੜਾ ਵਧੀਆ ਜਵਾਬ ਹੈ ਕਿ ਕਿਉਂਕਿ ਲੋਕਲ ਜਿਹੜੇ ਮੇਰੇ ਟਰੱਕ ਆ ਉਹ ਸਿਰਫ 100 ਮੀਲ ਦੇ ਅੰਦਰ ਚੱਲਦੇ ਆ, ਉਹਨਾਂ ਦੀ ਇੰਸ਼ੋਰੈਂਸ ਸਸਤੀ ਹੈ। ਮੇਰੇ ਕੋਲ 20 ਟਰੱਕ ਹੈ, ਇੱਕ ਮੇਰੇ ਸਿਆਟਲ ਨੂੰ ਟਰੱਕ ਜਾਂਦੇ ਆ, ਉਹਨਾਂ ਦੀ ਇੰਸ਼ੋਰੈਂਸ ਥੋੜੀ ਹੋਰ ਮਹਿੰਗੀ ਹੈ, ਉਹ ਮੇਰੇ ਅਲੱਗ 50 ਟਰੱਕਾਂ ਦਾ ਫਲੀਟ ਹੈ। ਇੱਕ ਮੇਰਾ 48 ਟਰੱਕ ਚੱਲਦਾ। ਹੁਣ 48 ਸਟੇਟ ਦੀ ਤੇ ਕੈਲੀਫੋਰਨੀਆ ਲੋਕਲ ਦੀ ਜਿਹੜੀ ਇੰਸ਼ੋਰੈਂਸ ਆ ਉਹਦਾ ਆਲਮੋਸਟ 70% ਦਾ ਫਰਕ ਹੁੰਦਾ। ਜੇ ਲੋਕਲ ਜਿਹੜੀ ਇੰਸ਼ੋਰੈਂਸ $1000 ਦੀ ਹੈ ਤੇ ਬਾਹਰ ਦੀ ਇੰਸ਼ੋਰੈਂਸ ਜਿਹੜੀ ਉਹ $2000 ਦੀ ਹੈ। ਹੁਣ ਤੁਹਾਡੇ 50 ਟਰੱਕਾਂ ਤੇ ਤੁਹਾਨੂੰ ਮਹੀਨੇ ਦਾ $50,000 ਦਾ ਫਰਕ ਪਏਗਾ। ਸੋ ਉਸ ਕੇਸ ਵਿੱਚ ਤੁਸੀਂ DOT ਆਰਡਰ ਰੱਖੋ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਪਰ ਉਹ DOT ਦੇ ਨਾਲ ਜਦੋਂ ਤੁਸੀਂ DOT ਅਪਲਾਈ ਕਰਦੇ ਹੋ ਤਾਂ DOT ਮੈਂਸ਼ਨ ਹੋਣੀ ਚਾਹੀਦੀ ਹੈ ਕਿ ਇਹ ਬੰਦੇ ਕੋਲ ਫਲਾਣੀ DOT ਵੀ ਹੈ, ਤਾਂ ਕਿ ਜੇਕਰ ਤੁਸੀਂ ਲੋਕਲ DOT ਤੇ ਉਹਦੇ ਉੱਤੇ ਕੋਈ ਬਦਮਾਸ਼ੀ ਕਰਦੇ ਹੋ, ਕੋਈ ਗਲਤੀ ਕਰਦੇ ਹੋ, ਕੋਈ ਬੇਵਕੂਫੀ ਕਰਦੇ ਹੋ, ਤਾਂ ਤੁਹਾਡੀਆਂ ਬਾਕੀਆਂ ਜਿਹੜੀਆਂ DOT ਆ ਉਹ ਵੀ ਉਹਦੇ ਨਾਲ ਕਨੈਕਟਡ ਹੋਣਗੀਆਂ ਇੰਟਰਨਲੀ। ਬਾਹਰਲੇ ਲੈਵਲ ਦੇ ਉੱਤੇ ਆਮ ਪਬਲਿਕ ਵਾਸਤੇ ਜਾਂ ਬ੍ਰੋਕਰ ਵਾਸਤੇ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੀ ਤੁਹਾਡੀ
ਇੰਟਰਨਲ ਸੇਫਰ ਦਾ ਸਿਸਟਮ ਹੈ, ਫੈਡਰਲ ਮੋਟਰ ਕੈਰੀਅਰ ਜਿਹੜਾ ਇੰਟਰਨਲ ਸਿਸਟਮ ਹੈ ਉਹਦੇ ਹਿਸਾਬ ਦੇ ਨਾਲ ਤੁਹਾਡਾ ਜਿਹੜਾ ਹੈਗਾ ਲਿੰਕਡ ਹੋਣ ਕਰਕੇ ਫਿਰ ਤੁਸੀਂ ਗਲਤੀ ਕਰਨ ਦੇ ਚਾਂਸ ਬਹੁਤ ਘੱਟ ਹੈ। ਕਿਉਂਕਿ ਅਗਰ ਤੁਹਾਡੀਆਂ 3 ਕੰਪਨੀਆਂ, ਤੁਸੀਂ ਗਲਤੀ ਕਿਉਂ ਕਰੋਗੇ? ਸੋ ਇਹ ਕਾਰਨ ਹੈ ਕਿ ਤੁਸੀਂ ਕੰਪਨੀਆਂ ਇੱਕ ਤੋਂ ਵੱਧ ਖੋਲ ਸਕਦੇ ਹੋ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਰੋਕਦਾ ਨਹੀਂ ਤੁਹਾਨੂੰ, ਪਰ ਉਹਦੇ ਪਿੱਛੇ ਇੱਕ ਕੋਈ ਜੈਨੂਇਨ ਰੀਜ਼ਨ ਹੋਣਾ ਚਾਹੀਦਾ। ਜੇਕਰ ਤੁਸੀਂ ਕੰਪਨੀ ਬੰਦ ਕਰਕੇ ਦੂਜੀ ਖੋਲਦੇ ਹੋ ਫਿਰ ਤੁਸੀਂ ਚੋਰੀ ਖੋਲਦੇ ਹੋ, ਠੀਕ ਹੈ, ਫਿਰ ਤੁਸੀਂ ਐਡਰੈਸ ਚੇਂਜ ਕਰ ਲੈਂਦੇ ਹੋ ਜਾਂ ਹੋਰ ਇਸ ਤਰ੍ਹਾਂ, ਮਤਲਬ ਕੋਈ ਕਿਤੇ ਪ੍ਰਵੀਨ ਸ਼ਰਮਾ ਲਿਖਦਾ, ਕਿਤੇ ਪ੍ਰਵੀਨ ਕੁਮਾਰ ਲਿਖਦਾ, ਕਿਤੇ ਰਜਿੰਦਰ ਸਿੰਘ ਲਿਖਦਾ, ਕਿਤੇ ਰਜਿੰਦਰ ਆਰ ਸਿੰਘ ਲਿਖਦਾ, ਕਿਤੇ RS ਲਿਖਦਾ, ਇਸ ਤਰ੍ਹਾਂ ਵੀ ਥੋੜੀਆਂ ਬਹੁਤੀਆਂ ਬਿਲਕੁਲ। ਤੇ ਆਪਾਂ ਇਸੇ ਤਰ੍ਹਾਂ ਦੇ ਨਾਲ ਅਗਲਾ ਸਵਾਲ ਹੈ ਜਿਹੜਾ ਕਿ ਇਹਦੇ ਵਿੱਚੋਂ ਨਿਕਲਦਾ, ਮਤਲਬ ਕਿ ਮੈਂ ਇੱਕ ਗੱਲ ਭੁੱਲ ਗਿਆ, ਜਿਹੜਾ ਤੁਸੀਂ ਤੀਜਾ ਖਰੀਦੋ ਫਰੋਖਤ ਵਾਲਾ ਪੁੱਛਿਆ ਸੀ, ਉਹ 'ਚ ਇੱਕ ਕਾਰਨ ਹੋਰ ਬੜਾ ਵੱਡਾ ਆ, ਅੱਜ ਕੱਲ ਟਰੈਕਿੰਗ ਕਿਉਂਕਿ ਬੜੀ ਸਲੋ ਹੋਈ ਹੈ, ਠੀਕ ਹੈ, ਬਹੁਤ ਬੜਾ ਟਰੈਕਿੰਗ ਦਾ, ਪਰ ਜਿਹੜੀ ਐਮਾਜ਼ੋਨ ਆ ਉਹਦਾ ਕੰਮ ਹੱਲੇ ਵੀ ਕਾਫੀ ਵਧੀਆ ਚੱਲ ਰਿਹਾ। ਔਰ ਐਮਾਜ਼ੋਨ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਛਾਈ ਪਈ ਹੈ ਇਸ ਲਈ, ਬਿਲਕੁਲ। ਔਰ ਜਿਹੜੇ ਕੈਰੀਅਰ ਐਮਾਜ਼ੋਨ ਦੇ ਨਾਲ ਲੱਗੇ ਆ ਉਹਨਾਂ ਦਾ ਕੰਮ ਅੱਜ ਵੀ ਬਹੁਤ ਸੋਹਣਾ ਚੱਲ ਰਿਹਾ, ਠੀਕ ਹੈ। ਇਸ ਕਰਕੇ ਹਰ ਕਲਾਇੰਟ ਦੀ ਕੋਸ਼ਿਸ਼ ਹੈ ਕਿ ਐਮਾਜ਼ੋਨ ਵਿੱਚ ਕੰਮ ਕੀਤਾ ਜਾਵੇ, ਪਰ ਸਾਡੇ ਕਿਉਂਕਿ ਬੰਦੇ ਜਿਹੜੇ ਆ ਉਹ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਡੀਪਲੀ ਸਾਡੀ ਕਮਿਊਨਿਟੀ ਨਹੀਂ ਸਮਝਦੀ। ਐਮਾਜ਼ੋਨ ਦਾ ਇੱਕ ਕਾਨੂੰਨ ਹੈ ਬਹੁਤ ਹੀ ਸਟ੍ਰਿਕਟ, ਅੱਛਾ, ਕਿ ਜਿਹੜਾ ਵੀ ਟਰੱਕ ਐਮਾਜ਼ੋਨ ਦੇ ਅੰਦਰ ਆਏਗਾ ਉਹ ਉਸੇ ਕੰਪਨੀ ਦਾ ਆਏਗਾ ਜਿਹੜੀ ਕੰਪਨੀ ਅੰਦਰ ਲੋਡ ਬੁੱਕ ਹੋਇਆ, ਠੀਕ ਹੈ। ਅੱਛਾ, ਬਹੁਤ ਹੀ ਸਟ੍ਰਿਕਟ ਰੂਲ, ਬਹੁਤ ਜ਼ਿਆਦਾ, ਮਤਲਬ DOT ਤੋਂ ਵੀ ਕਿਤੇ ਜ਼ਿਆਦਾ ਸੀ, ਪਰ DOT ਵੀ ਇੰਨੀ ਸਟ੍ਰਿਕਟ ਨਹੀਂ ਜਿੰਨੀ ਐਮਾਜ਼ੋਨ ਸਟ੍ਰਿਕਟ ਹੈ ਇਸ ਮਾਮਲੇ ਦੇ ਵਿੱਚ। ਜੀ। ਔਰ ਸਾਡੇ ਲੋਕ ਜਿਹੜੇ ਆ ਅਕਸਰ ਇੰਨੀਆਂ ਵੱਡੀਆਂ ਗਲਤੀਆਂ ਕਰਦੇ ਆ ਕਿ ਕਿਉਂਕਿ ਸਾਡੇ ਲੋਕਾਂ ਨੂੰ ਪੁਰਾਣੀਆਂ ਆਦਤਾਂ ਪਈਆਂ ਕਿ ਇੱਕ ਟਰੱਕ ਰੱਖਣਾ, ਉਹਦੇ ਉੱਤੇ 20 ਟਰੱਕਾਂ ਦੇ ਲੋਡ ਚੱਕ ਕੇ 20 ਟਰੱਕਾਂ ਨੂੰ ਬਾਹਰ ਦੇਣੇ, ਜਿਹੜਾ ਕਿ ਜਿਹਨੂੰ ਅਸੀਂ ਡਬਲ ਬ੍ਰੋਕਰੇਜ ਕਹਿੰਦੇ ਆ, ਇਟ ਵਾਸ ਇਲੀਗਲ ਆਲਵੇਜ਼। ਉਹਨੇ ਸਾਡੀ ਆਦਤ ਇੰਨੀ ਪਕਾਤੀ ਹੈ ਕਿ ਸਾਨੂੰ ਐਮਾਜ਼ੋਨ 'ਚ ਵੀ ਅਸੀਂ ਉਹ ਪ੍ਰੈਕਟਿਸ ਕਰਨੀ ਜਿਹੜੀ ਉਹ ਬੰਦ ਨਹੀਂ ਕਰਦੇ। ਔਰ ਐਮਾਜ਼ੋਨ ਇੰਨੀ ਸਟ੍ਰਿਕਟ ਆ ਕਿ ਤੁਹਾਡਾ ਜਦੋਂ ਟਰੱਕ ਅੰਦਰ ਵੇਅਰ ਹਾਊਸ ਤੇ ਜਾਂਦਾ ਉੱਥੇ ਕੈਮਰਾਜ਼ ਲੱਗੇ ਹੁੰਦੇ ਆ, ਔਰ ਜਦੋਂ ਟਰੱਕ ਤੁਹਾਡਾ ਕਿਸੇ ਹੋਰ DOT ਨੰਬਰ ਦੇ ਉੱਤੇ ਅੰਦਰੋਂ ਲੋਡ ਚੱਕਣ ਜਾਂਦਾ ਉਹ ਨੈਕਸਟ ਡੇ ਲੈਟਰ ਪਾ ਦਿੰਦੇ ਆ ਕਿ ਭਾਈ ਤੁਹਾਡੇ ਬਿਹਾਫ ਦੇ ਉੱਤੇ ਫਲਾਨੀ ਕੰਪਨੀ ਲੋਡ ਚੱਕ ਕੇ ਲੈ ਗਈ ਹੈ ਔਰ ਯੂ ਆਰ ਪਰਮਾਨੈਂਟਲੀ ਬੈਨ। ਅੱਛਾ। ਔਰ ਹੈਰਾਨੀ ਦੀ ਗੱਲ ਹੈ ਕਿ ਉਹ ਕਦੀ ਦੁਬਾਰਾ ਈਮੇਲ ਦਾ ਜਵਾਬ ਵੀ ਨਹੀਂ ਦਿੰਦੇ, ਠੀਕ ਆ, ਤੁਹਾਡਾ ਅਕਾਊਂਟ ਕਲੋਜ਼ ਕਰਕੇ ਤੁਹਾਨੂੰ ਈਮੇਲ ਪਾ ਦਿੰਦੇ ਆ ਔਰ ਇਹ ਵੀ ਨਹੀਂ ਕਹਿੰਦੇ ਸਾਨੂੰ ਜਵਾਬ ਦਿਓ। ਉਹ ਕਹਿੰਦੇ ਅਸੀਂ ਆਪਦੇ ਐਂਡ ਤੇ ਚੈੱਕ ਕਰ ਲਿਆ, ਬਸ ਹੁਣ ਵਨ ਟਾਈਮ ਹੀ ਹੈ ਜਿਹੜਾ ਕੁਝ ਹੋਊ, ਗੱਲ ਖਤਮ। ਇਸੇ ਕਰਕੇ ਸ਼ਾਇਦ ਅਕਾਊਂਟ ਬੰਦ ਹੋ ਰਹੇ ਆਪਾਂ, ਇਸੇ ਕਰਕੇ ਉਹ ਬਹੁਤ ਜ਼ਿਆਦਾ DOT ਜਿਹੜੀਆਂ ਐਮਾਜ਼ੋਨ ਦੇ, ਹਾਲਾਂਕਿ DOT ਚੱਲਦੀ ਹੁੰਦੀ ਉਹ ਤੁਸੀਂ ਬਾਹਰ ਕੰਮ ਕਰ ਸਕਦੇ ਆ, ਪਰ ਕਿਉਂਕਿ ਬਾਹਰ ਕੰਮ ਹੀ ਹੈ ਨਹੀਂਗਾ, ਐਮਾਜ਼ੋਨ ਦਾ ਹੀ ਕੰਮ ਹੈ, ਐਮਾਜ਼ੋਨ ਨੇ ਤੁਹਾਡਾ ਅਕਾਊਂਟ ਕੈਂਸਲ ਕਰਤਾ। ਸੋ ਇਸ ਕਰਕੇ ਐਮਾਜ਼ੋਨ ਦੇ ਮਾਮਲੇ ਵਿੱਚ ਜਿੰਨੇ ਵੀ ਲੋਕ ਐਮਾਜ਼ੋਨ ਨਾਲ ਕੰਮ ਕਰਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਇੰਨੀ ਜ਼ਿਆਦਾ ਅੱਜ ਕੱਲ ਫੇਸ ਕਰਨੀ ਪੈ ਰਹੀ ਹੈ ਕਿ ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਕਿ ਮੈਂ ਇਹੋ ਜਿਹੇ ਲੋਕ ਵੀ ਜਾਣਦਾ ਜਿਨ੍ਹਾਂ ਨੇ ਆਪਣੀਆਂ 5 ਕੰਪਨੀਆਂ ਜਿਹੜੀਆਂ ਆ ਉਹ ਐਮਾਜ਼ੋਨ ਤੋਂ ਬੈਨ ਕਰਵਾ ਲਈਆਂ। ਜੀ ਬਿਲਕੁਲ। ਔਰ ਫਿਰ ਹਰ 2-6 ਮਹੀਨੇ ਬਾਅਦ ਨਵੀਂ ਬਾਏ ਕਰਦੇ ਆ, ਹਰ 3 ਮਹੀਨੇ ਬਾਅਦ ਕੰਪਨੀ ਨਵੀਂ ਬਾਏ ਕਰਦੇ ਆ। ਇਹਦੇ ਕਰਕੇ ਵੀ ਜਿਹੜੀ ਕੰਪਨੀਆਂ ਦੀ ਖਰੀਦੋ ਫਰੋਖਤ ਆ ਉਹ ਅੱਗੇ ਨਾਲੋਂ ਕੰਪੈਰੀਟਿਵਲੀ ਬਹੁਤ ਵੱਧ ਗਈ ਹੈ, ਜਿਹੜੀ ਕਿ ਪਹਿਲਾਂ ਕਦੀ ਨਹੀਂ ਹੁੰਦੀ ਸੀ। ਜੀ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਜੇਕਰ ਤੁਹਾਡਾ ਐਮਾਜ਼ੋਨ ਦੇ ਅਕਾਊਂਟ ਬਾਬਤ ਤੁਹਾਡਾ ਕੋਈ ਸਵਾਲ ਹੈ ਜਾਂ ਕੰਪਨੀਆਂ ਦੇ ਖਰੀਦੋ ਫਰੋਖਤ ਬਾਬਤ ਤੁਹਾਡਾ ਕੋਈ ਸਵਾਲ ਹੈ ਜਾਂ ਕਿਸੇ ਹੋਰ ਟੈਕਨੀਕਲ ਟਰਮਸ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਜਿਹੜੇ ਕਿ ਕਿਸੇ ਪ੍ਰੋਫੈਸ਼ਨਲ ਦੇ ਵਿੱਚ ਬਹੁਤ ਜ਼ਰੂਰੀ ਆ, DOT ਬਾਰੇ ਜਾਂ ਹੋਰ ਆਡਿਟਸ ਦੇ ਬਾਰੇ, ਟੈਕਸ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਤੁਸੀਂ ਕਾਲ ਕਰ ਸਕਦੇ ਹੋ 468-272-5200 ਸਟੂਡੀਓ ਦਾ ਨੰਬਰ ਹੈ। ਤੁਸੀਂ ਇਸ ਨੰਬਰ ਦੇ ਉੱਤੇ ਰਜਿੰਦਰ ਸਿੰਘ ਟਾਂਡਾ ਜੀ ਨੂੰ ਸਵਾਲ ਪੁੱਛ ਸਕਦੇ ਹੋ। ਕੀ ਕਿਸੇ ਇੱਕ ਬੰਦੇ ਦੇ ਨਾਮ ਦੇ ਉੱਤੇ ਇੱਕ ਤੋਂ ਵੱਧ ਕੰਪਨੀਆਂ ਨਹੀਂ ਖੁੱਲ ਸਕਦੀਆਂ ਤਾਂ ਕਿ ਜੇ ਖਰੀਦਣ ਦੀ ਲੋੜ ਹੀ ਨਾ ਪਵੇ? ਔਰ ਤੁਸੀਂ ਪ੍ਰਚਲਨ ਵੇਖੋ, ਜੇ ਤਾਂ ਇੰਡਸਟਰੀ ਤੇਜ਼ ਆ, ਚਲੋ ਕੰਮ ਬਹੁਤ ਜ਼ਿਆਦਾ ਮਿਲ ਰਿਹਾ ਲੋਕਾਂ ਨੂੰ, ਫਿਰ ਤਾਂ ਬੰਦਾ ਖਰੀਦਦਾ ਕਿ ਯਾਰ ਕੰਮ ਮਿਲ ਰਿਹਾ, ਆਪਾਂ ਹੋਰ ਕੰਪਨੀ ਲੈ ਲਓ, ਆਪਾਂ ਹੋਰ ਕੰਪਨੀ। ਪਰ ਇੱਥੇ ਜਿਵੇਂ ਆਪਾਂ ਬੜੀ ਤਫਸੀਲ ਦੇ ਨਾਲ ਆਪਾਂ ਚਰਚਾ ਕਰਕੇ ਹੀ ਆਏ ਹਾਂ ਕਿ ਬਈ ਕੁਛ ਕੁ ਉਹਨੇ ਵਨ ਟਾਈਮ ਯੂਜ਼ ਕਰਨੀ ਹੁੰਦੀ ਹੈ, ਇਸ ਕਰਕੇ ਉਹ ਖਰੀਦਦਾ। ਸੋ ਇਹ ਬੜਾ ਖਤਰਨਾਕ ਜਿਹਾ ਰੁਝਾਨ ਹੈ, ਇਹ ਮਤਲਬ ਕਿਉਂ ਇਸ ਤਰ੍ਹਾਂ? ਦੇਖੋ, ਜਿਹੜੀ ਤੁਸੀਂ ਕਿਹਾ ਵੀ ਕੰਪਨੀ, ਮਤਲਬ ਉਹਦਾ ਮੈਂ ਥੋੜਾ ਪਾਰਸ਼ੀਅਲ ਜਿਹਾ ਪਹਿਲਾਂ ਵੀ ਆਪਾਂ ਉਹਦੇ ਬਾਰੇ ਥੋੜੀ ਜਿਹੀ ਗੱਲ ਕੀਤੀ ਹੈ। ਨਵਾਂ ਜਿਹੜੀ 2 ਅਕਾਊਂਟ ਹੈ, ਇੱਕ ਕੰਪਨੀ ਦੇ ਇੱਕ ਬੰਦੇ ਦੇ ਉੱਤੇ 2 ਕੰਪਨੀਆਂ ਖੁੱਲ ਸਕਦੀਆਂ ਜਾਂ ਨਹੀਂ ਖੁੱਲ ਸਕਦੀਆਂ? ਬਿਲਕੁਲ ਖੁੱਲ ਸਕਦੀਆਂ। ਆਮ ਤੌਰ ਤੇ ਇਹ ਸੁਣਨ ਵਿੱਚ ਆਉਂਦਾ ਹੈ ਕਿ ਇੱਕ ਨਾਂ ਦੇ ਉੱਤੇ ਐਟ ਏ ਟਾਈਮ ਇੱਕੋ ਹੀ ਕੰਪਨੀ ਖੁੱਲ ਸਕਦੀ ਹੈ। ਇੱਕ ਆਮ ਪ੍ਰਚਲਨ ਜਿਹਾ ਜਵਾਬ
ਜਿਹੜਾ ਠੀਕ। ਆਮ ਪ੍ਰਚਲਿਤ ਜਵਾਬ ਜਿਹੜਾ ਆਮ ਲੋਕਾਂ ਵੱਲੋਂ ਜਾਂ ਏਜੰਟ ਵੱਲੋਂ ਕੰਪਨੀਆਂ ਨੂੰ ਦਿੱਤਾ ਜਾਂਦਾ ਕਿ ਨਹੀਂ ਇੱਕ ਨਾਲ ਦੋ ਕੰਪਨੀਆਂ ਨਹੀਂ ਖੁੱਲ ਸਕਦੀਆਂ। ਜਦ ਕਿ ਮੈਂ ਹਰ ਇੱਕ ਨੂੰ ਕਹਿੰਦਾ ਕਿ ਨਹੀਂ, ਇਹ ਗੱਲ ਪੂਰੀ ਸੱਚ ਨਹੀਂ ਹੈ ਕਿ ਇੱਕ ਅਗਰ ਮੁੱਢਲੇ ਰੂਪ ਵਿੱਚ ਦੇਖਿਆ ਜਾਵੇ, ਇੱਕ ਨਾਰਮਲ ਦੇਖਿਆ ਜਾਵੇ ਤਾਂ ਇੱਕ ਬੰਦੇ ਦੇ ਨਾਂ ਤੇ ਕੰਪਨੀਆਂ ਇੱਕ ਤੋਂ ਵੱਧ ਨਹੀਂ ਖੁੱਲ ਸਕਦੀਆਂ। ਠੀਕ ਹੈ ਪਰ ਜੇ ਤੁਹਾਡੇ ਕੋਲ ਕੋਈ ਜੈਨੂਇਨ ਰੀਜ਼ਨ ਹੈ ਤਾਂ ਬਕਾਇਦਾ ਖੁੱਲ ਸਕਦੀਆਂ, ਪਰ ਕਦੋਂ ਨਹੀਂ ਖੁੱਲ ਸਕਦੀਆਂ? ਜੇਕਰ ਤੁਸੀਂ ਇੱਕ ਕੰਪਨੀ ਦੇ ਉੱਤੇ ਕੋਈ ਬਹੁਤ ਵੱਡੀ ਖਰਾਬੀ ਕਰਕੇ ਆਏ ਹੋ, ਫਿਰ ਤੁਸੀਂ ਦੂਜੀ ਕੰਪਨੀ ਨਹੀਂ ਖੋਲ ਸਕਦੇ। ਠੀਕ ਹੈ। ਮੰਨ ਲਓ ਮੈਂ ਐਗਜ਼ਾਮਪਲ ਦੇਣ ਲੱਗਾ ਕਿ ਤੁਹਾਡਾ ਇੱਕ DOT ਦਾ ਆਡਿਟ ਆਇਆ, ਤੁਸੀਂ DOT ਦਾ ਆਡਿਟ ਪਰਫਾਰਮ ਕਰਵਾਇਆ ਔਰ ਤੁਹਾਨੂੰ DOT ਵਾਲਾ ਜਿਹੜਾ ਉਹ 10,000 ਦੀ ਪੈਨਲਟੀ ਪਾ ਗਿਆ। ਠੀਕ ਹੈ ਜੀ। ਤੁਸੀਂ ਪੈਨਲਟੀ ਨਹੀਂ ਦਿੱਤੀ, ਉਹ ਤੁਹਾਨੂੰ ਨਾਲ ਪੈਨਲਟੀ ਪਾ ਕੇ ਜਾਣਗੇ $10,000 ਦੀ, ਨਾਲ ਤੁਹਾਨੂੰ ਕਹਿਣਗੇ ਤੁਹਾਡੀ ਕੰਪਨੀ ਆ ਚੀਜ਼ਾਂ ਕਰੈਕਸ਼ਨ ਹੋਣ ਵਾਲੀਆਂ, ਸਾਨੂੰ ਕਰੈਕਟ ਕਰਕੇ ਦਿਓ ਜਾਂ ਇੱਕ ਪਾਲਿਸੀ ਬਣਾ ਕੇ ਦਿਓ ਕਿ ਤੁਸੀਂ ਇਹਦੇ ਵਾਸਤੇ ਕੀ ਕਰ ਰਹੇ ਹੋ। ਅਸੀਂ ਫਲਾਣੇ ਨੁਕਸ ਤੁਹਾਡੀ ਕੰਪਨੀ ਦੇਖੇ ਆ, ਇੰਨਾ ਫਾਈਨ ਦਿਓ ਔਰ ਨਾਲ ਸਾਨੂੰ ਦੱਸੋ ਇਹਨਾਂ ਨੂੰ ਤੁਸੀਂ ਰੈਕਟੀਫਾਈ ਕਰਨ ਵਾਸਤੇ, ਇਹਨਾਂ ਨੂੰ ਠੀਕ ਕਰਨ ਵਾਸਤੇ ਕੀ ਕੰਮ ਕਰ ਰਹੇ ਹੋ। ਸੋ ਤੁਸੀਂ ਕੋਈ ਜਵਾਬ ਨਹੀਂ ਬਣਾ ਕੇ ਦੇ ਰਹੇ, ਉਹਨਾਂ ਨੇ ਤੁਹਾਡੀ DOT ਸਸਪੈਂਡ ਕਰਤੀ। ਹੁਣ ਤੁਸੀਂ ਇੱਕ ਕੰਪਨੀ ਜਾ ਕੇ ਹੋਰ ਖੋਲ ਲੈਂਦੇ ਹੋ ਜੀ। ਜੇਕਰ ਤਾਂ ਕੋਈ ਆਪਣਾ ਨਾਮ ਚੇਂਜ ਕਰਕੇ ਆਪਣੇ ਭੈਣ ਭਾਈ ਦੇ ਨਾਂ ਤੇ ਆਪਣਾ ਨਾਂ ਕੋ ਬਦਲ ਕੇ ਥੋੜਾ ਬਹੁਤਾ ਕੋਈ ਰੋਬਟ ਸ਼ੋਬਟ ਕਰਕੇ ਤੇ ਜਾਂ ਕੋਈ ਤੁਸੀਂ ਆਪਣਾ ਐਡਰੈਸ ਚੇਂਜ ਕਰਕੇ ਕਿਸੇ ਹੋਰ ਦੂਰ ਦੇ ਸ਼ਹਿਰ 'ਚ ਜਾਂ ਕਾਮਨ ਨਾਂ ਦਰਜਿੰਦਰ ਸਿੰਘ ਹੋ ਗਿਆ, ਮਹਿੰਦਰ ਸਿੰਘ ਹੋ ਗਿਆ, ਗੁਰਵਿੰਦਰ ਸਿੰਘ ਹੋ ਗਿਆ, ਹਰਜੀਤ ਸਿੰਘ ਹੋ ਗਿਆ, ਇਹ ਹੁਣ ਹਜ਼ਾਰਾਂ ਨਾਂ ਆ ਅਮਰੀਕਾ ਦੇ ਵਿੱਚ। ਹਾਂਜੀ ਬਿਲਕੁਲ। ਇਹਨਾਂ ਨਾਮਾਂ ਦੇ ਉੱਤੇ ਤੁਸੀਂ ਜਾ ਕੇ ਇਹ ਸੌਖੇ ਜਿਹੜੇ ਨਾਂ ਆ, ਹੁਣ ਮੰਨ ਲਓ ਕੋਈ ਨਾਂ ਹੀ ਬੜਾ ਔਖਾ ਆ ਤੇ ਹਰਦਮਨ ਸਿੰਘ ਆਲੂਵਾਲੀਆ, ਤੇ ਨੈਚੁਰਲੀ ਗੱਲ ਹੈ ਹਰਦਮਨ ਸਿੰਘ ਆਲੂਵਾਲੀਆ ਹਿੰਦੁਸਤਾਨ ਅਮਰੀਕਾ ਦੇ ਜਿੱਕੇ ਦੋ ਹੀ ਹੋਣਗੇ, ਠੀਕ ਹੈ ਨਾ। ਜਾਂ ਪ੍ਰਦੋਮਨ ਸਿੰਘ ਆਲੂਵਾਲੀਆ ਕੋਈ ਐਸਾ ਡਿਫਰੈਂਟ ਨਾਂ ਆ ਤੇ ਫਿਰ ਤੁਹਾਡੇ ਲਈ ਖੋਲਣੀ ਔਖੀ ਹੋ ਜਾਂਦੀ ਹੈ, ਕਿਉਂਕਿ ਜਦੋਂ ਇੰਨਾ ਔਖਾ ਨਾਂ ਤੁਸੀਂ ਦੁਬਾਰਾ ਯੂਜ਼ ਕਰਦੇ ਹੋ ਤਾਂ ਉਹਨਾਂ ਦਾ ਸਿਸਟਮ ਪਿਕ ਕਰ ਲੈਂਦਾ ਕਿ ਤੁਹਾਡੀ ਕੰਪਨੀ ਦੁਆਰਾ ਨਹੀਂ ਖੁੱਲ ਸਕਦੀ। ਪਰ ਜੇ ਤਾਂ ਤੁਸੀਂ ਨਾਮ ਚੇਂਜ ਕਰਕੇ ਆਪਣਾ ਇੱਕ ਕਹ ਲਓ ਬਾਈਪਾਸ ਕਰਕੇ ਹੇਰਾਫੇਰੀ ਕਰਕੇ ਖੋਲਣ 'ਚ ਕਾਮਯਾਬ ਹੋ ਜਾਂਦੇ ਹੋ, ਹਾਲਾਂਕਿ ਉਹ ਇਲੀਗਲ ਹੈ ਪਰ ਤੁਸੀਂ ਖੋਲ ਲੈਂਦੇ ਹੋ। ਪਰ ਲੀਗਲੀ ਅਗਰ ਤੁਹਾਡੀ ਕੰਪਨੀ ਇੱਕ ਅਗਰ ਸਸਪੈਂਡ ਹੋਈ ਹੈ, ਇਹਦਾ ਮਤਲਬ ਕੀ ਹੈ ਕਿ ਫੈਡਰਲ ਮੋਟਰ ਕੈਰੀਅਰ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਇੱਕ ਚੰਗੇ ਕੈਰੀਅਰ ਨਹੀਂ ਹੋ। ਠੀਕ ਹੈ ਜੀ। ਤੁਸੀਂ ਚੰਗਾ ਕੰਮ ਤੁਹਾਨੂੰ ਨਹੀਂ ਕਰਨਾ ਆਉਂਦਾ, ਤੁਸੀਂ ਜਿਹੜੀ ਸੇਫਟੀ ਦੇ ਜਿਹੜੇ ਪ੍ਰੀਕਾਸ਼ਨਸ ਹੈਗੀਆਂ ਆ ਰੋਡ ਤੇ ਚੱਲਣ ਵਾਸਤੇ, ਜਿਹੜੀਆਂ ਸੇਫਟੀ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ, ਤੁਸੀਂ ਉਹ ਨਹੀਂ ਲੈਣ ਜੋਗੇ, ਇਸ ਕਰਕੇ ਤੁਹਾਨੂੰ ਕੰਪਨੀ ਚਲਾਉਣ ਦਾ ਨਹੀਂ। ਪਰ ਜੇਕਰ ਤੁਹਾਡੀ DOT ਪਹਿਲੀ ਸਹੀ ਚੱਲ ਰਹੀ ਹੈ, ਤੁਸੀਂ ਬਿਲਕੁਲ ਤੁਹਾਡੇ ਸੇਫਟੀ ਸਕੋਰ ਬਿਲਕੁਲ ਠੀਕ ਹੈ, ਤੇ ਫਿਰ ਤੁਸੀਂ ਦੂਜੀ ਕੰਪਨੀ ਖੋਲ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਕੋਲ ਕੋਈ ਖਾਸ ਰੀਜ਼ਨ ਹੋਵੇ। ਮੰਨ ਲਓ ਇੱਕ ਕੰਪਨੀ ਮੇਰੀ ਆਪਣੀ ਇਕੱਲੇ ਦੀ ਹੈ, ਮੈਂ ਰਜਿੰਦਰ ਸਿੰਘ ਦੇ ਨਾਂ ਤੇ ਖੋਲੀ ਹੈ, ਮੇਰੀ ਕੋਈ ਕਾਰਪੋਰੇਸ਼ਨ ਹੈਗੀ ਆ, ਇੱਕ ਵਿੱਚ ਮੈਂ ਕਿਸੇ ਹੋਰ ਨਾਲ ਪਾਰਟਨਰਸ਼ਿਪ ਕਰ ਲਿਆ, ਸੋ ਉਹਦੇ ਵਿੱਚ ਮੈਂ ਉਹ ਦੂਜੀ ਕੰਪਨੀ ਖੋਲ ਸਕਦਾ, ਬਕਾਇਦਾ ਆਪਣਾ ਨਾਂ ਰਜਿੰਦਰ ਸਿੰਘ ਪਾ ਕੇ ਖੋਲ ਸਕਦਾ। ਮੈਂ ਜਦੋਂ ਖੋਲਾਂਗਾ ਮੈਂ ਉਹਦਾ ਮੈਂਸ਼ਨ ਕਰਾਂਗਾ ਕਿ ਮੇਰੇ ਰਜਿੰਦਰ ਸਿੰਘ ਦੇ ਨਾਂ ਤੇ ਫਲਾਨੀ ਕੰਪਨੀ ਚੱਲਦੀ ਹੈ, ਮੇਰਾ ਆਹ DOT ਨੰਬਰ ਹੈ, ਪਰ ਮੈਂ ਦੂਜੀ ਕੰਪਨੀ ਹੋ ਕੇ ਮੇਰੀ ਪਾਰਟਨਰਸ਼ਿਪ ਹੈ, ਇਸ ਕਰਕੇ ਖੋਲ ਰਿਹਾ। ਠੀਕ ਹੈ ਜੀ। ਤੁਹਾਨੂੰ ਟੈਕਨੀਕਲੀ ਜੇਕਰ ਤੁਸੀਂ ਠੀਕ ਹੋ, ਤੁਸੀਂ ਸਾਰਾ ਕੰਮ ਸਹੀ ਕਰ ਰਹੇ ਹੋ, ਤੁਹਾਨੂੰ ਦੂਜੀ ਕੰਪਨੀ ਖੋਲਣ ਤੋਂ ਕੋਈ ਬੰਦਾ ਰੋਕ ਨਹੀਂ ਸਕਦਾ। ਪਰ ਜੇਕਰ ਆਪਾਂ ਕੋਈ ਚੋਰੀ ਕਰਕੇ ਆਏ ਆ ਤੇ ਫਿਰ ਤੁਹਾਨੂੰ ਦੂਜੀ ਕੰਪਨੀ ਖੋਲਣ ਦਾ ਹੱਕ ਨਹੀਂ ਹੈ। ਪਰ ਮੈਂ ਇਹ ਨਹੀਂ ਕਹਿੰਦਾ ਕਿ ਲੋਕ ਖੋਲਦੇ ਨਹੀਂ, ਇਹ ਮੈਂ ਨਾਲ ਨਾਲ ਦੱਸਦਾ ਜੀ। ਲੋਕ ਇੱਕ ਬੰਦਾ ਆਪਣੇ ਇਹ ਨਾਂ ਦੇ 10 ਕੰਪਨੀਆਂ ਖੋਲ ਰਿਹਾ। ਉਹ ਅੱਛਾ, ਨਵੀਂ ਕਾਰਪੋਰੇਸ਼ਨ ਬਣਾਓ, ਨਵਾਂ ਐਡਰੈਸ ਦਿਓ, ਨਵਾਂ ਫੋਨ ਨੰਬਰ, ਨਵਾਂ ਈਮੇਲ, ਲੋਕ ਸਾਰੇ ਕਰ ਰਹੇ ਆ, ਮੈਂ ਇਹ ਨਹੀਂ ਕਹਿੰਦਾ ਨਹੀਂ ਕਰ ਰਹੇ, ਬਟ ਕਾਨੂੰਨਨ ਤੌਰ ਤੇ ਤੁਸੀਂ ਗਲਤ ਹੋ। ਠੀਕ ਆ, ਕਾਨੂੰਨਨ ਤੌਰ ਤੇ ਤੁਸੀਂ ਗਲਤ, ਮਤਲਬ ਜਿੱਦੇ ਜਵਾਬ ਦੇਣਾ ਪਿਆ ਉਹਦੇ ਜਵਾਬ ਕਾਨੂੰਨ ਤੁਹਾਡਾ ਉਸ ਤਰੀਕੇ ਨਾਲ ਹੀ ਮੰਗੂਗਾ, ਉਹ ਤੁਹਾਡੀ ਕੰਪਨੀ ਫਿਰ ਦੂਜੀ ਵੀ ਬੰਦ ਕਰ ਲੈਣਗੇ। ਜਿਵੇਂ ਮੇਰਾ ਇੱਕ, ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ, ਮੇਰਾ ਕਲਾਇੰਟ ਸੀ ਇੱਥੇ, ਉਹਨਾਂ ਨੇ ਆਪਣੀ ਵਾਈਫ ਦੇ ਨਾਂ ਤੇ ਕੰਪਨੀ ਖੋਲੀ ਸੀ। ਠੀਕ ਹੈ ਜੀ। ਤੇ ਉਹਨਾਂ ਨੇ ਕੋਈ ਪੁਰਾਣੇ ਟਾਈਮ ਤੋਂ ਮੇਰਾ 2017-18 ਦੀ ਗੱਲ ਹੈ, 16 ਦੀ ਸ਼ਾਇਦ ਗੱਲ ਹੈ, ਉਹਨਾਂ ਨੂੰ 12,000 ਦੀ ਪੈਨਲਟੀ ਪਾਈ। ਅੱਛਾ। 5-4 ਸਾਲ ਲੰਘ ਗਏ, 2022 ਤੇ 21 ਦੇ ਸ਼ੁਰੂਆਤੀ ਦੌਰ ਦੀ ਗੱਲ ਹੈ ਕਿ ਉਹ ਮੇਰੇ ਕੋਲ ਕੰਪਨੀ ਖਿਲਾਉਣ ਆਏ, ਉਹਨਾਂ ਨੇ ਮੈਨੂੰ ਮੈਂਸ਼ਨ ਵੀ ਨਹੀਂ ਕੀਤਾ, ਨਾ ਦੱਸਿਆ ਮੈਨੂੰ, ਉਹਨਾਂ ਨੇ ਆਪਣੇ ਨਾਂ ਤੇ ਕੰਪਨੀ ਖਿਲਵਾ ਲਈ। ਅੱਛਾ। ਐਡਰੈਸ ਸੇਮ ਰੱਖਿਆ। ਉਹ ਕੰਪਨੀ ਸਾਡੇ ਵੈਟਿੰਗ ਪ੍ਰੋਸੈਸ ਹੁੰਦੀ ਹੈ, ਉਹਨੂੰ ਕਹਿੰਦੇ ਵੈਟਿੰਗ ਪ੍ਰੋਸੈਸ ਦਾ ਭਾਵ ਹੁੰਦਾ ਕਿ ਤੁਹਾਡੀ ਛਾਣਬੀਣ ਦੀ ਹੋਰ ਲੋੜ ਹੈ, ਉਹ 90 ਦਿਨ ਦਾ ਟਾਈਮ ਲੈਂਦੇ ਆ। ਠੀਕ ਹੈ। ਨਾਰਮਲੀ ਤੁਹਾਡੀ ਜਿਹੜੀ ਕੰਪਨੀ ਹੈ ਉਹ 15 ਦਿਨ ਵਿੱਚ ਐਕਟਿਵ ਹੋ ਜਾਂਦੀ ਹੈ, 20 ਦਿਨ ਦੇ ਵਿੱਚ, ਪਰ ਉਹਦੇ ਵਿੱਚ 90 ਦਿਨ ਦਾ ਟਾਈਮ ਹੈ, ਉਹਨੂੰ ਕਹਿੰਦੇ ਵੈਟਿੰਗ ਪ੍ਰੋਸੈਸ ਵਿੱਚ ਪਾਤੀ ਕੰਪਨੀ।
ਉਹਨਾਂ ਨੇ ਵੈਟਿੰਗ 'ਚ ਪਾਈ, 45 ਦਿਨ ਬਾਅਦ ਉਹਨਾਂ ਨੇ ਘੱਟੋ ਘੱਟ ਵੀ ਕੋਈ 40 ਸਵੇ ਦੀ ਰਿਪੋਰਟ ਜਿਹੜੀ ਹੈ ਉਹ ਬਣਾ ਕੇ ਭੇਜੀ। ਅੱਛਾ। ਪਰ ਨਾਲ ਉਹਨੂੰ ਕਹਿਤਾ ਬੰਦੇ ਨੂੰ ਵੀ ਜਦ ਤੱਕ ਤੁਸੀਂ ਪੁਰਾਣੀ ਕੰਪਨੀ ਦੀ ਪੈਨਲਟੀ ਪੇ ਨਹੀਂ ਕਰਦੇ, ਜਦ ਤੱਕ ਤੁਸੀਂ ਉਹਦੀਆਂ ਰੈਮਡੀਜ਼ ਜੋ ਵੀ ਤੁਹਾਡੀਆਂ ਹੈਗੀਆਂ ਉਹ ਕਲੀਅਰ ਨਹੀਂ ਕਰਦੇ, ਹਸਬੈਂਡ ਨੂੰ ਵੀ ਅਸੀਂ ਕੰਪਨੀ ਨਹੀਂ ਖੋਲਣ ਦੇਣੀ। ਉਹ ਅੱਛਾ, ਠੀਕ ਹੈ। ਉਹਨਾਂ ਨੇ ਹਸਬੈਂਡ ਦੀ ਕੰਪਨੀ ਜਿਹੜੀ ਆ ਉਹਨੂੰ ਵੀ ਕਰਦਾ ਕਿ ਤੂੰ ਦੁਬਾਰਾ ਖੋਲ ਹੀ ਨਹੀਂ ਸਕਦਾ ਕੰਪਨੀ ਜਦ ਤੱਕ ਉਹ ਪਹਿਲੀ ਆਪਣੀ ਵਾਈਫ ਦੀ ਨੂੰ ਕਲੀਅਰ ਨਹੀਂ ਕਰਦਾ। ਇੱਕ ਬੜੀ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਣ ਲੱਗਾ ਕਿ ਸਾਡੇ ਇੱਥੇ ਆਮ ਇੱਕ ਗੱਲ ਬੜੀ ਪ੍ਰਚਲਿਤ ਹੈ ਨਾ ਜੀ, ਬਹੁਤ ਦਰਸ਼ਕਾਂ ਲਈ ਜ਼ਰੂਰੀ ਗੱਲ ਹੈ, ਮੈਂ ਬਹੁਤ ਹੀ ਜ਼ੋਰ ਦੇ ਕੇ ਗੱਲ ਕਹਿਣ ਲੱਗਾ। ਜਿਵੇਂ ਆਮ ਇੱਕ ਗੱਲ ਬੜੀ ਪ੍ਰਚਲਿਤ ਹੈ ਔਰ ਹੈ ਵੀ ਗੱਲ ਕਿਸੇ ਤੱਕ ਸਾਧੇ ਕਿ ਅਗਰ ਇੱਕ ਬੰਦਾ ਕਤਲ ਕਰ ਦਿੰਦਾ ਇੱਥੇ ਮੰਨ ਲਓ, ਠੀਕ ਹੈ ਜੀ, ਤੇ ਉਹਦੇ ਘਰ 'ਚ 10 ਜੀ ਹੋਰ ਹੁਣ ਬਾਕੀ 9 ਜੀਆਂ ਨੂੰ ਹੱਥ ਨਹੀਂ ਪੁਲਿਸ ਲਾਏਗੀ। ਹਾਂਜੀ ਹਾਂਜੀ, ਆ ਟਰੰਪ ਵਾਲੇ ਮਾਮਲੇ 'ਚ ਦੇਖ ਲਓ, ਉਹਦੇ ਮਾਪਿਆਂ ਨੂੰ ਤੱਕ ਕੁਝ ਨਹੀਂ ਕਿਹਾ ਪੁਲਿਸ ਨੇ। ਠੀਕ ਹੈ। ਅਗਲੇ 'ਚ ਦੇਖ ਲਓ ਕਿ ਈਵਨ ਤੁਸੀਂ ਇੱਕ ਗੱਡੀ 'ਚ ਜਾ ਰਹੇ ਹੋ, ਤੁਹਾਡੇ ਨਾਲ ਬੰਦੇ ਨੇ ਗੋਲੀ ਮਾਰਤੀ ਦੂਜੇ ਨੂੰ, ਅਗਰ ਤਾਂ ਬੰਦਾ ਦੂਜਾ ਉਹਨੂੰ ਭਜਾ ਕੇ ਲੈ ਕੇ ਜਾਂਦਾ, ਉਹਨੂੰ ਅੱਗੇ ਕਰਨ ਲਈ, ਉਹ ਤਾਂ ਚਲੋ ਤੁਸੀਂ ਸਬੂਤ ਬਤਾ ਰਹੇ ਹੋ, ਹੈਲਪ ਕਰ ਰਹੇ ਹੋ, ਉਹ ਇੱਕ ਵੱਖਰੀ ਗੱਲ ਆ। ਪਰ ਜੇ ਬੰਦਾ ਉਹਦੀ ਹੈਲਪ ਨਹੀਂ ਕਰ ਰਿਹਾ ਤੇ ਨਾਲ ਦੇ ਬੰਦੇ ਨੂੰ ਕੋਈ ਹੱਥ ਨਹੀਂ ਲੱਗਦਾ। ਪਰ ਇਹਦੇ ਉਲਟ ਜੀ, ਜਿਹੜੇ ਸਾਡੇ ਇੱਕ ਕੰਪਨੀਆਂ ਦੇ ਮਸਲੇ ਹੈ ਜੀ, ਉਹਦੇ ਵਿੱਚ ਇਸ ਤਰ੍ਹਾਂ ਬਿਲਕੁਲ ਵੀ ਨਹੀਂ। ਠੀਕ ਹੈ, ਉੱਥੇ ਕੋਈ ਲਿਹਾਜ਼ ਨਹੀਂ। ਜੇਕਰ ਤੁਹਾਡਾ ਕਲੋਜ਼ ਰਿਲੇਸ਼ਨ ਹੈ ਤੇ ਤੁਹਾਨੂੰ ਫਾਰ ਐਗਜ਼ਾਮਪਲ ਸਾਡੇ ਡੀਐਮਪੀ ਦੇ ਵਿੱਚ ਇੱਕ ਵੀਐਲਟੀ ਸਟਾਪ ਲੱਗਦਾ ਕਿ ਇਹ ਬੰਦੇ ਨੇ ਟਰੱਕ ਠੀਕ ਨਹੀਂ ਚਲਾਇਆ, ਇਹਦੀ ਡੀਓਟੀ ਕੈਨਸਲ ਹੋ ਗਈ ਹੈ, ਉਹਦੇ ਵਿੱਚ ਅਗਰ ਤੁਸੀਂ ਆਪਣਾ ਟਰੱਕ ਆਪਣੇ ਸਕੇ ਭਰਾ ਦੇ ਨਾਂ ਤੇ ਕਰਾ ਦਿੰਦੇ ਹੋ ਜਾਂ ਆਪਣੇ ਪਿਓ ਦੇ ਨਾਂ ਕਰਾ ਦਿੰਦੇ ਹੋ, ਆਪਣੀ ਮਾਂ ਦੇ ਨਾਂ ਕਰਾ ਦਿੰਦੇ ਹੋ, ਤੇ ਤਾਂ ਵੀ ਤੁਹਾਡਾ ਉਹ ਵੀਐਲਟੀ ਸਟਾਪ ਨਹੀਂ ਲੱਗਦਾ। ਤੁਹਾਡਾ ਕੰਪਨੀ ਜਿਹੜੀ ਹੈ ਉਹ ਤੁਹਾਡੀ ਉਹ ਇਨਐਕਟਿਵ ਰੱਖਦੇ ਆ। ਤੁਹਾਨੂੰ ਬਕਾਇਦਾ ਇੱਕ ਸਟੇਟਮੈਂਟ ਆਫ ਫੈਕਟ ਕਹਿੰਦੇ ਅਸੀਂ ਪੇਪਰ ਨੂੰ, ਉਹਦੇ ਉੱਤੇ ਡਿਕਲੇਅਰ ਕਰਕੇ ਸਾਈਨ ਕਰਕੇ ਭੇਜਣੇ ਪੈਂਦੇ ਆ ਕਿ ਮੈਂ ਜਿਹਨੂੰ ਟਰੱਕ ਵੇਚਿਆ ਜਾਂ ਮੈਂ ਤੋਂ ਟਰੱਕ ਖਰੀਦਿਆ, ਅਗਰ ਕਿਸੇ ਟਰੱਕ ਦੀ ਬਿਨ ਨੰਬਰ ਲੌਕ ਹੋ ਜਵੇ ਉਹਨੂੰ ਵੀਐਲਟੀ ਸਟਾਪ ਕਿਹਾ ਜਾਂਦਾ, ਤੇ ਮੇਰਾ ਇਸ ਬਾਇਰ ਦੇ ਨਾਲ ਜਾਂ ਸੈਲਰ ਨਾਲ ਵਾਈਸ ਵਰਸਾ ਕੋਈ ਵੀ ਰਿਲੇਸ਼ਨ ਨਹੀਂ ਹੈ। ਇਹ ਮੇਰੀ ਫੈਮਿਲੀ ਦੇ ਵਿੱਚੋਂ ਨਹੀਂ ਹੈ ਤੇ ਨਾ ਹੀ ਮੇਰੇ ਵਾਕਫਕਾਰਾਂ ਵਿੱਚੋਂ। ਉਹ ਠੀਕ ਆ। ਇੱਥੋਂ ਤੱਕ ਕਿ ਜੇਕਰ ਉਹ ਡਿਕਲੇਅਰ ਹੋ ਜਾਏ ਤੁਹਾਡਾ ਦੋਸਤ ਆ, ਤੁਹਾਡੇ ਨਾਲ ਤੁਹਾਡੇ ਨਾਲ ਦੇ ਕਮਰੇ 'ਚ ਰਹਿੰਦਾ ਰਿਹਾ ਬੰਦਾ, ਤੁਹਾਡੇ ਲਾਇਸੈਂਸ ਦੇ ਉੱਤੇ ਲਾਇਸੈਂਸ ਇੱਕ ਆ, ਉਹਨਾਂ ਨੂੰ ਪਤਾ ਹੁੰਦਾ ਕਿ ਤੁਸੀਂ ਸ਼ਰਾਰਤ ਕਰ ਰਹੇ ਹੋ, ਤੁਸੀਂ ਜਾਣਬੁੱਝ ਕੇ ਸਿਰਫ ਇੱਕ ਟੈਂਪਰੇਰੀ ਨਾਂ ਕਿਸੇ ਦੇ ਕਰਵਾ ਰਹੇ ਹੋ ਟਰੱਕ। ਘੋਸ਼ਣਾ ਪੱਤਰ ਲਾਉਣਾ ਪੈਂਦਾ, ਮਤਲਬ ਐਫੀਡੇਵਿਟ ਟਾਈਪ ਸਟੇਟਮੈਂਟ ਆਫ ਫੈਕਟ ਔਰ ਸਿਗਨੇਚਰ ਕਰਨੇ ਪੈਂਦੇ ਕਿ ਆਈ ਹੈਵ ਨੋ ਰਿਲੇਸ਼ਨਸ਼ਿਪ ਵਿਦ ਐਨੀ ਰਿਲੇਸ਼ਨ, ਹੀ ਇਜ਼ ਨਾਟ ਮਾਈ ਫੈਮਿਲੀ ਮੈਂਬਰ। ਉਹਦੀ ਬਕਾਇਦਾ ਜਿਹੜੀ ਵਰਡਿੰਗ ਹੈ ਉਹ ਡੀਐਮਬੀ ਵੱਲੋਂ ਫਿਕਸਡ ਵਰਡਿੰਗ ਹੈ ਕਿ ਤੁਹਾਨੂੰ ਇਹ ਹੀ ਲਿਖ ਕੇ ਸਾਈਨ ਕਰਨੇ ਪੈਣਗੇ। ਠੀਕ ਹੈ, ਠੀਕ ਹੈ ਜੀ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਇੱਥੇ ਮੈਂ ਕਹਾਂ, ਪਰ ਉਹਦੇ ਬਾਵਜੂਦ ਵੀ ਅਸੀਂ ਸਾਰਾ ਕੁਝ ਕਰਦੇ ਹਾਂ। ਮਤਲਬ ਲੋਕ ਜਿਹੜੇ ਉਹ ਨਹੀਂ ਹਟਦੇ, ਬਟ ਕਾਨੂੰਨ ਇਹ ਹੈ ਕਿ ਤੁਸੀਂ ਦੁਬਾਰਾ ਕੰਪਨੀ ਅਗਰ ਤੁਹਾਡੀ ਪਹਿਲਾਂ ਤੁਸੀਂ ਖਰਾਬੀ ਕੀਤੀ ਹੈ ਤੇ ਦੁਬਾਰਾ ਕੰਪਨੀ ਨਹੀਂ ਖੋਲ ਸਕਦੇ। ਜੇਕਰ ਪਹਿਲਾਂ ਖਰਾਬੀ ਨਹੀਂ ਕੀਤੀ ਤੇ ਫਿਰ ਕੋਈ ਚੱਕਰ ਨਹੀਂ, ਤੁਸੀਂ 10 ਕੰਪਨੀਆਂ ਖੋਲ ਸਕਦੇ ਹੋ ਔਰ ਮੈਂ ਇਸ ਗੱਲ ਦੀ ਗਵਾਹੀ ਭਰ ਦਾਂਗੇ, ਕੋਈ ਚੱਕਰ ਨਹੀਂ ਐਸਾ। ਜੀ ਜੀ। ਆਪਾਂ ਰਜਿੰਦਰ ਸਿੰਘ ਜੀ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਵੀ ਕੁਝ ਅਹਿਮ ਮਸਲੇ ਨੇ ਜਿਨ੍ਹਾਂ ਨੂੰ ਵਿਚਾਰਾਂਗੇ। ਕਾਰਪੋਰੇਸ਼ਨ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਸਰੋਤਿਓ, ਕਾਰਪੋਰੇਸ਼ਨ ਕੀ ਇੱਕ ਕਾਰਪੋਰੇਸ਼ਨ ਦੂਜੀ ਕਾਰਪੋਰੇਸ਼ਨ ਨੂੰ ਖਰੀਦ ਸਕਦੀ ਹੈ ਜਾਂ ਡੀਓਟੀ ਨੰਬਰ ਦੇ ਵਿੱਚ ਜਾਂ ਇਹਦੇ ਵਿੱਚ ਹੋਰ ਤਕਨੀਕੀ ਤੌਰ ਤੇ ਕਿਹੜੀਆਂ ਚੀਜ਼ਾਂ ਧਿਆਨ ਰੱਖਣ ਯੋਗ ਨੇ, ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਜਿਹੜੇ ਵੀ ਕਾਲਰਾਂ ਦੀ ਕਾਲ ਛੁੱਟ ਗਈ ਸੀ ਜਾਂ ਕਿਸੇ ਕਾਰਨ ਕਰਕੇ ਡ੍ਰੌਪ ਹੋ ਗਈ, ਦੁਬਾਰਾ ਜੁੜ ਸਕਦੇ ਹੋ 408 272 5200 ਸਟੂਡੀਓ ਦਾ ਨੰਬਰ ਹੈ। ਤੇ ਆਪਾਂ ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਗਲੋਬਲ ਟਰੱਕ ਪਰਮਿਟਸ ਤੋਂ ਰਜਿੰਦਰ ਸਿੰਘ ਟਾਂਡਾ ਜੀ। ਰਜਿੰਦਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਤੁਹਾਨੂੰ ਤੁਹਾਡੀ ਸਾਰੀ ਪੰਜਾਬੀ ਰੇਡੀਓ ਜੋ ਐਸਏ ਦੀ ਟੀਮ ਨੂੰ, ਸੁਣ ਰਹੇ ਸਾਰੇ ਸ਼ਰੋਤਿਆਂ ਨੂੰ ਔਰ ਸਾਰੇ ਦਰਸ਼ਕਾਂ ਨੂੰ ਜੀ ਮੇਰੇ ਵੱਲੋਂ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਾਂ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਟਰੱਕਿੰਗ ਕੰਪਨੀਆਂ ਦੀ ਅੱਜ ਕੱਲ੍ਹ ਖਰੀਦੋ ਫਰੋਖਤ ਦਾ ਜਿਹੜਾ ਪ੍ਰਚਲਨ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਆਪਾਂ ਗੱਲਬਾਤ ਕਰਦੇ ਹਾਂ ਐਮਾਜ਼ੋਨ ਤੱਕ ਵੀ ਪਹੁੰਚੇ ਵੀ ਕਿਉਂ ਐਮਾਜ਼ੋਨ ਦੇ ਅਕਾਊਂਟ ਜਿਹੜੇ ਨੇ ਉਹ ਬੰਦ ਹੋ ਰਹੇ ਨੇ, ਉਹਨਾਂ ਪਿੱਛੇ ਕਾਰਨ ਕੀ ਹੈ ਤੇ ਅੱਗੇ ਜਿਹੜੀ ਗੱਲ ਹੈ ਇਸੇ ਗੱਲ ਨੂੰ ਅੱਗੇ ਤੁਰ ਗਏ ਆਪਾਂ। ਟਰੱਕਿੰਗ ਕੰਪਨੀ ਖਰੀਦਣ ਲੱਗਿਆਂ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਆਪਾਂ ਇਸ ਮਸਲੇ ਵੱਲ ਵਧਾਂਗੇ, ਸਵਾਲ ਵੱਲ ਵਧਾਂਗੇ। ਆਪਣੇ ਨਾਲ ਕੁਝ ਕਾਲਰ ਨੇ ਰਜਿੰਦਰ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰ ਲਈਏ ਜੀ। ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ, ਸਵਾਗਤ ਹੈ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਰਜਿੰਦਰ ਭਾਈ ਸਤਿ ਸ਼੍ਰੀ ਅਕਾਲ ਤੇ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸੋਲ ਪ੍ਰੋਪਰਾਈਟਰ ਤੋਂ ਜੇ LLC ਤੇ ਜਾਣਾ ਹੋਵੇ, ਕਿਉਂਕਿ ਆ ਜਿਹੜਾ 85 ਵਾਲਾ ਉਹਦੇ ਲਈ ਤੁਸੀਂ ਦੋ ਕੰਪਨੀਆਂ ਖੋਲ ਸਕਦੇ ਆ। ਨਹੀਂ ਭਾਜੀ, ਫਿਰ ਤੁਹਾਨੂੰ ਦੂਜੀ ਕੰਪਨੀ ਖੋਲਣ ਦੀ ਲੋੜ ਹੀ ਕੋਈ ਨਹੀਂ। ਤੁਸੀਂ ਸਭ ਤੋਂ ਬੈਟਰ ਢੰਗ ਇਹ ਹੈ ਕਿ ਜੇਕਰ ਤੁਹਾਡੀ ਇੰਡੀਵਿਜੂਅਲ ਕੰਪਨੀ ਹੈ ਤੇ ਉਹਨੂੰ LLC ਜਾਂ ਕਾਰਪੋਰੇਸ਼ਨ ਵਿੱਚ ਕਨਵਰਟ ਕਰਵਾਓ। ਉਹਦੇ ਨਾਲ ਇੱਕ ਤਾਂ ਤੁਹਾਡੀ ਪੁਰਾਣੀ ਜਿਹੜੀ DOT ਹੈ ਉਹ ਸੇਮ ਰਹੇਗੀ, ਸੇਮ ਤੁਹਾਡਾ MC ਨੰਬਰ ਰਹੇਗਾ। ਸਿਰਫ ਤੁਹਾਨੂੰ CA ਨੰਬਰ ਜਿਹੜਾ ਆ ਉਹ ਤੇ ਮੋਟਰ ਕੈਰੀਅਰ ਪਰਮਿਟ ਜਿਹੜਾ ਆ ਉਹ ਨਵਾਂ ਲੈਣਾ ਪਏਗਾ। ਕੁਝ ਪਰਮਿਟ ਨਵੇਂ ਲੈਣੇ ਪੈਣਗੇ, ਪਰ ਜਿਹੜੀ ਤੁਹਾਡੀ ਕੰਪਨੀ ਦੀ ਬੈਕਬੋਨ ਹੈ ਉਹ ਹੈ USDOT ਤੇ MC ਨੰਬਰ। ਉਹਦੇ ਨਾਲ ਤੁਹਾਡੇ ਦੋ ਤਿੰਨ ਫਾਇਦੇ ਇਹ ਹੋਣਗੇ ਕਿ ਇੱਕ, ਤੁਹਾਨੂੰ ਨਵੇਂ ਆਡਿਟ ਦਾ ਸਾਹਮਣਾ ਨਹੀਂ ਕਰਨਾ ਪਏਗਾ। ਦੂਸਰਾ, ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਉਹ ਐਜ਼ ਇਟ ਇਜ਼ ਹੀ ਕੰਟੀਨਿਊ ਸੋਲ ਪ੍ਰੋਪਰਾਈਟਰ ਤੋਂ ਤੁਹਾਡੀ ਕਾਰਪੋਰੇਸ਼ਨ ਦੇ ਉੱਤੇ ਜਾਂ LLC ਦੇ ਉੱਤੇ ਨੇਮ ਚੇਂਜ ਹੋ ਜਾਏਗਾ, ਔਰ ਜਿਹੜਾ ਇੰਸ਼ੋਰੈਂਸ ਦਾ ਪ੍ਰਾਈਸ ਹੈ ਉਹ ਵੀ ਬਿਲਕੁਲ ਨਹੀਂ ਵਧੇਗਾ। ਸੋ ਦੋ ਕੰਪਨੀਆਂ, ਇੱਕ ਇੰਡੀਵਿਜੂਅਲ ਦੇ ਇੱਕ LLC ਖੋਲ੍ਹਣ ਦਾ ਕੋਈ ਮਤਲਬ ਨਹੀਂ ਬਣਦਾ। ਉਹ ਜਿਹੜੀ ਤੁਹਾਡੀ ਇੰਡੀਵਿਜੂਅਲ ਕੰਪਨੀ ਆ ਉਹਨੂੰ ਹੀ ਆਪਣੀ LLC ਦੇ ਵਿੱਚ ਕਨਵਰਟ ਕਰਵਾ ਕੇ ਉਹਦਾ ਨੇਮ ਚੇਂਜ ਪ੍ਰੋਸੈਸ ਅਸੀਂ ਕਹਿੰਦੇ ਆ, ਉਹ ਫੈਡਰਲ ਮੋਟਰ ਕੈਰੀਅਰ ਦੀ ਸਾਈਟ ਤੇ ਜਾ ਕੇ ਤੁਸੀਂ ਉਹਨੂੰ, ਜਾਂ ਤੁਸੀਂ ਜਿਹੜਾ ਤੁਹਾਡਾ ਏਜੰਟ ਹੈਗਾ ਆ ਜਿੱਥੋਂ ਤੁਸੀਂ ਕੰਮ ਕਰਵਾਉਂਦੇ ਹੋ, ਉਹਨੂੰ ਕਹਿ ਕੇ ਆਪਣਾ ਬਕਾਇਦਾ ਨੇਮ ਚੇਂਜ ਕਰਵਾਓ। ਤੇ ਜਿਹੜੇ ਪਰਮਿਟ ਵਿੱਚ ਨਵੇਂ ਆਉਣੇ ਆ, ਸ਼ਾਇਦ IFTA ਵੀ ਤੁਹਾਡਾ ਨਵਾਂ ਆਏਗਾ, CA ਨੰਬਰ ਮੋਟਰ ਕੈਰੀਅਰ ਪਰਮਿਟ ਵੀ ਨਵਾਂ ਆਏਗਾ, ਪਰ ਉਹਦੇ ਨਾਲ ਤੁਹਾਡਾ $200-400 ਦਾ ਖਰਚਾ ਜ਼ਰੂਰ ਹੁੰਦਾ ਹੈ। ਪਰ ਤੁਹਾਡੀ ਜਿਹੜਾ ਮੇਜਰ ਫੈਕਟਰ ਹੈ ਕਿ ਤੁਹਾਡੀ DOT ਔਰ MC ਪੁਰਾਣੀ ਰਹਿੰਦੀ ਹੈ, ਤੁਹਾਡੇ ਬ੍ਰੋਕਰਾਂ ਨਾਲ ਜਿਹੜੇ ਰਿਲੇਸ਼ਨ ਹੈ ਉਹ ਵੀ ਪੁਰਾਣੇ ਰਹਿੰਦੇ ਆ। ਤੁਹਾਨੂੰ ਜਿਹੜੇ ਆ ਉਹ ਨਵੀਂ ਕੰਪਨੀ ਦੇ ਉੱਤੇ ਜਿਹੜੇ ਲੋਡ ਦੇਣੇ ਬੰਦ ਕਰ ਦਿੰਦੇ ਆ, ਘਟਾ ਦਿੰਦੇ ਆ, ਤੁਹਾਨੂੰ ਉਹ ਵੀ ਸਾਹਮਣਾ ਨਹੀਂ ਕਰਨਾ ਪਏਗਾ। ਔਰ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਉਹ ਹੈ ਇੰਸ਼ੋਰੈਂਸ, ਕਿ ਤੁਹਾਡਾ ਇੰਸ਼ੋਰੈਂਸ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਉਹੀ ਰਹੇਗਾ ਜੋ ਤੁਹਾਡਾ ਪਹਿਲਾਂ ਚੱਲਦਾ ਹੈ। ਸੋ ਤੁਹਾਨੂੰ ਇੰਸ਼ੋਰੈਂਸ ਦਾ ਰੇਟ ਜਿਹੜਾ ਉਹਦੇ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ। ਸੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਆਪਣੀ ਸੋਲ ਪ੍ਰੋਪਰਾਈਟਰ ਤੋਂ ਨੇਮ ਚੇਂਜ ਕਰਵਾ ਕੇ ਉਹਨੂੰ ਕਾਰਪੋਰੇਸ਼ਨ ਜਾਂ LLC ਵਿੱਚ ਕਨਵਰਟ ਕਰਵਾਓ ਜੀ। ਥੈਂਕ ਯੂ ਅਮਰੀਕ ਜੀ। ਜੀ ਥੈਂਕ ਯੂ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੁਰਿੰਦਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਵੀਨ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਪ੍ਰਵੀਨ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਮੈਂ ਸਵੇਰ ਵਾਲਾ ਪ੍ਰੋਗਰਾਮ ਵੀ ਸੁਣਦਾ ਹੁੰਦਾ, ਥਰਸਡੇ ਨੂੰ ਜਿਹੜਾ ਹੁੰਦਾ ਟਰੱਕਰਾਂ ਬਾਰੇ, ਤੇ ਇੱਥੇ ਵੀ ਬੇਸ਼ੱਕ ਮੇਰਾ ਆਪਣਾ ਟਰੱਕ ਨਹੀਂ, ਪਰ ਮੈਂ ਟਰੱਕਰਾਂ ਨਾਲ ਇਨਵੋਲਵ ਆ। ਠੀਕ ਹੈ ਜੀ। ਆਪਣੀ ਬੜੀ ਖੁਸ਼ਕਿਸਮਤੀ ਆ ਕਿ ਤੁਸੀਂ ਨਾ ਰਜਿੰਦਰ ਸਿੰਘ ਹੁਣਾਂ ਨੂੰ ਲੈ ਕੇ ਆਏ ਆ। ਜਦੋਂ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਸੀ, ਰਾਜ ਕਰਨਵੀਰ ਹੋਣੀ ਸੀ ਉਸ ਦਿਨ, ਤੇ ਇਹਨਾਂ ਨੇ ਬਹੁਤ ਸੋਹਣੀ ਭੂਮਿਕਾ ਬੰਨੀ। ਉਹ ਕੋਈ ਜ਼ਿਆਦਾ ਇਹਨਾਂ ਨੇ ਨਾ ਐਮਫੇਸਿਸ ਦਿੱਤਾ ਆਪਣੇ ਫਾਈਨਾਂਸ ਤੇ ਤੁਸੀਂ ਖਰੀਦੋ ਫਰੋਸ਼ਤ ਕਿੱਦਾਂ ਕਰਨੀ ਆ ਟਰੱਕ ਦੀ। ਜੀ ਜੀ, ਥੈਂਕ ਯੂ। ਉਹ ਕਿਉਂਕਿ ਨਾਲ ਦੂਸਰੇ ਪਾਸੇ ਟੈਕਨੀਕਲੀ ਇਹਨਾਂ ਦਾ ਜਿਹੜਾ ਕੰਮ ਹੈਗਾ ਆ ਉਹ DMB ਨੂੰ ਹੈਂਡਲ ਕਰਨਾ, ਜਾਂ ਤੁਸੀਂ ਤਾਂ ਨਾਲ ਹੁਣ ਇਹਨਾਂ ਦੇ ਕਰਦੇ ਡਿਸਕਸ ਨਾ, ਸਾਰੇ ਸਵੇਰ ਨੂੰ ਤੁਸੀਂ ਸੁਣੋ ਤਾਂ ਸਾਰਾ ਇਹੀ ਹੁੰਦਾ। ਤੇ ਜ਼ਿਆਦਾ ਸਟੇਟ ਦੇ ਰੂਲ ਆ, ਜਾਂ ਇਹ ਆਪਣੇ CHP ਆ ਜਿਹੜੀ ਆ ਪੈਟਰੋਲ ਵਾਲੇ ਆ, ਕੀ ਇਹਨਾਂ ਨੂੰ ਕਹਿੰਦੇ ਆ, ਆਪਣੇ ਐਨਫੋਰਸਮੈਂਟ ਵਾਲੇ, ਉਹਨਾਂ ਦੇ ਨਾਲ ਜੇ ਟੈਕਸ ਮਿਲਦਾ ਕੀ ਕਰਨਾ, ਇਹ ਕਰਨਾ, ਉਹ ਕਰਨਾ। ਸੋ ਉਹਨਾਂ ਦੇ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਗਾ। ਤੇ ਤੁਹਾਨੂੰ ਇਸ ਕਰਕੇ ਨਹੀਂ ਕਹਿ ਰਿਹਾ, ਇਹਨਾਂ ਨੂੰ ਕਹਿ ਰਿਹਾ, ਮੈਂ ਕਹਿ ਰਿਹਾ ਜਿਹੜੇ ਸੁਣਨ ਵਾਲੇ ਆ ਪ੍ਰਵੀਨ ਜੀ। ਜੀ ਜੀ, ਬਿਲਕੁਲ ਬਿਲਕੁਲ।
ਉਹਨਾਂ ਅੱਗੇ ਬੇਨਤੀ ਆ ਕਿ ਇਹਨਾਂ ਦੀ ਜਿੱਦਾਂ ਵੀ ਇਹਨਾਂ ਨੇ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਸੀਗਾ ਉਹ ਪੁੱਛਣ ਤੇ ਸਵਾਲ ਵੀ ਉਹ ਪੁੱਛਣ, ਕਿਉਂਕਿ ਕਈ ਫਸ ਜਾਂਦੇ ਆ, ਕਿਉਂਕਿ ਇਹਨਾਂ ਦੇ ਵਿੱਚ 2-3 ਇਹਨਾਂ ਇਕੱਲਾ ਟਰੱਕਾਂ ਦਾ ਕੰਮ ਨਹੀਂ, ਇਹਨਾਂ ਦੇ ਇਸ ਪਾਸੇ ਨਹੀਂ ਆਏ ਸੌਫਟਵੇਅਰ ਵੱਲ। ਇਹਨਾਂ ਨੇ ਕਮਿਊਨਿਟੀ ਦੀ ਸੇਵਾ ਬਹੁਤ ਕੀਤੀ ਜੀ। ਇਹਨਾਂ ਨੇ ਜਿਹੜੇ ਇਹ ਕੋਈ ਤੁਹਾਨੂੰ ਪਤਾ ਪ੍ਰਵੀਨ ਜੀ, ਤੁਸੀਂ ਉਹ ਵੇਲਾ ਯਾਦ ਕਰੋ ਇੰਡੀਆ ਦਾ ਕੰਮ ਹੋਰ ਹੁੰਦਾ ਆ। ਆਪਾਂ ਚਲੇ ਜਾਂਦੇ ਕਿ ਪ੍ਰਵੀਨ ਜੀ ਕਿੱਦਾਂ ਆਏ ਆ ਅਗਲੇ ਤੁਸੀਂ ਫਿਕਰ ਨਾ ਕਰੋ ਪ੍ਰਵੀਨ ਜੀ, ਤੁਹਾਨੂੰ ਉੱਥੇ ਦੇਵਾਂਗੇ, ਤੁਹਾਡੇ ਵੀ ਕੰਮ ਹੋ ਜਾਊ ਜੀ। ਸੋ ਤੁਸੀਂ ਆਪ ਦੱਸੋ ਮੈਨੂੰ ਵੀ ਇਹ ਪੰਜਾਬੀ ਰੇਡੀਓ ਦੀ ਖੁਸ਼ਕਿਸਮਤੀ ਨਹੀਂ ਤੇ ਹੋਰ ਕੀ ਆ? ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਸ਼ਬਦਾਂ ਦੇ ਲਈ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ। ਸੋ ਬਿਲਕੁਲ ਜੇਕਰ ਕੋਈ ਵਧੀਆ ਗੱਲ ਆਪਾਂ ਫੈਕਚੁਅਲੀ ਕੋਈ ਗੱਲ ਰੱਖਦੇ ਹਾਂ ਆਪਣੇ ਇਹਨਾਂ ਤਰੀਕਿਆਂ ਦੇ ਨਾਲ, ਜਾਂ ਆਪਾਂ ਕਮਿਊਨਿਟੀ ਨੂੰ ਐਜੂਕੇਟ ਕਰਦੇ ਹਾਂ, ਜਾਂ ਆਪਾਂ ਕਮਿਊਨਿਟੀ ਦੀ ਸੇਵਾ ਕਰਦੇ ਹਾਂ, ਤਾਂ ਲੋਕ ਪ੍ਰੇਜ਼ ਕਰਦੇ ਆ। ਔਰ ਸਹੀ ਰਸਤੇ ਪਾਉਣਾ ਔਖਾ ਕੰਮ ਆ, ਗਲਤ ਰਸਤੇ ਤਾਂ ਤੁਹਾਨੂੰ ਹਰ ਕੋਈ ਤੁਰਿਆ ਜਾਂਦਾ ਪਾ ਦਿੰਦਾ, ਸ਼ਾਰਟਕਟਸ ਦੱਸ ਜਾਂਦਾ। ਔਖਾ ਤਾਂ ਦੂਜਿਆਂ ਨੂੰ ਦੱਸਣਾ ਕਿ ਭਾਈ ਜੇ ਗਲਤ ਕੰਮ ਦਾ ਨਤੀਜਾ ਜਿਹੜਾ ਉਹ ਆਹ ਹੈ। ਆਪਾਂ ਕੰਪਨੀਆਂ ਦੀ ਖਰੀਦੋ ਫਰੋਖਤ ਬਾਰੇ ਰਜਿੰਦਰ ਸਿੰਘ ਜੀ ਗੱਲਬਾਤ ਜਿਹੜੀ ਸ਼ੁਰੂ ਕੀਤੀ ਸੀਗੀ ਕਿ ਟਰੱਕਿੰਗ ਕੰਪਨੀ ਜੇ ਕੋਈ ਖਰੀਦਦਾ ਤਾਂ ਉਹ ਖਰੀਦਣ ਲੱਗਿਆ ਕਿਹੜੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਪ੍ਰਵੀਨ ਜੀ, ਸਭ ਤੋਂ ਪਹਿਲੀ ਤਾਂ ਇਹ ਗੱਲ ਦੇਖਣ ਵਾਲੀ ਹੈ ਕਿ ਜੇਕਰ ਤੁਸੀਂ ਕੰਪਨੀ ਨੂੰ ਲੌਂਗ ਰਨ ਵਿੱਚ ਲਾਉਣੀ ਹੈ ਤਾਂ ਤੁਹਾਨੂੰ ਇੱਕ ਗੱਲ ਦੇਖਣੀ ਚਾਹੀਦੀ ਹੈ ਕਿ ਇਹ ਕੰਪਨੀ ਕਿੰਨੀ ਕੁ ਪੁਰਾਣੀ ਹੈ। ਪਹਿਲੀ ਗੱਲ ਜੀ, ਜੇਕਰ ਕੰਪਨੀ ਖਰੀਦਣੀ ਹੈ ਤਾਂ ਮੈਂ ਸਮਝਦਾ 2 ਸਾਲ ਤੋਂ ਘੱਟ ਜਿਹੜੀ ਕੰਪਨੀ ਦਾ ਰਿਕਾਰਡ ਆ ਉਹ ਨਹੀਂ ਖਰੀਦਣੀ ਚਾਹੀਦੀ। ਠੀਕ ਹੈ, ਨਾ ਹੱਥ ਪਾਓ। ਦੂਸਰੀ ਗੱਲ ਕਿ ਜਦੋਂ ਵੀ ਕੰਪਨੀ ਖਰੀਦਣੀ ਹੈ ਉਹਨੂੰ ਕਹਿ ਕੇ, ਉਹਦੇ ਮਾਲਕ ਨੂੰ ਕਹਿ ਕੇ, ਜਿਹੜਾ ਕਿ ਮੇਰਾ ਖਿਆਲ ਅਸੀਂ ਮਹੀਨੇ ਵਿੱਚ ਅੱਜ ਕੱਲ ਕੋਈ 10 ਕੁ ਕੰਪਨੀਆਂ ਇੱਕ ਦੂਜੇ ਤੋਂ ਖਰੀਦ ਕੇ ਦੂਜੇ ਦੇ ਨਾਂ ਤੇ ਕਰਦੇ ਆ। ਇੱਕ ਵੀ ਬੰਦਾ ਸਾਡੇ ਕਹਿਣ ਦੇ ਉੱਤੇ ਇਹ ਪ੍ਰੈਕਟਿਸ ਨਹੀਂ ਕਰਦਾ। ਮੈਂ ਇਹ ਵੀ ਦੱਸ ਦਵਾਂ, ਮੇਰਾ ਫੇਲੂਅਰ ਆ ਇਹ। ਠੀਕ ਹੈ, ਕਿਉਂਕਿ ਜਦੋਂ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਕੰਮ ਕਰਨਾ, ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਬਹੁਤ ਵੱਡੀ ਗੱਲ ਕਹਿੰਦੇ ਆ, ਛੱਡੋ ਜਦੋਂ ਜਲਦੀ ਕੰਪਨੀ ਲਓ। ਮੈਂ ਬਿਲਕੁਲ ਤੁਹਾਨੂੰ ਮੈਂ ਇੱਕ ਧਰਾਤਲ ਦੇ ਉੱਤੇ ਜੋ ਗੱਲ ਆ ਮੈਂ ਉਹ ਗੱਲ ਕਰ ਰਿਹਾ। ਸਾਡਾ ਕਹਿਣਾ ਨਹੀਂ ਮੰਨਦਾ, ਪਰ ਦੇਖੋ ਮੈਂ ਸਮਝਦਾ ਕਿ ਰੌਲਾ ਪਾਉਣਾ ਸਾਡਾ ਫਰਜ਼ ਆ। ਅਸੀਂ ਇਸ ਇੰਡਸਟਰੀ ਦੇ ਕੁੱਕਰ ਆ, ਸਾਡਾ ਫਰਜ਼ ਆ ਭੌਂਕਣਾ। ਕਿਸੇ ਨੇ ਸੁਣਨਾ, ਜਦੋਂ ਚੋਰ ਆਲੇ ਦੁਆਲੇ ਫਿਰਦਾ ਹੋਵੇ ਤਾਂ ਕੁੱਤੇ ਦਾ ਕੰਮ ਹੁੰਦਾ ਭੌਂਕਣਾ। ਲੋਕ ਉੱਠਣ ਨਾ ਉੱਠਣ ਇਹ ਲੋਕਾਂ ਦੀ ਮਰਜ਼ੀ ਹੈ, ਸਾਡੀ ਨਹੀਂ ਵਿੱਚ ਫਿਰ ਲੁੱਟੇ ਵੀ ਜਾਣਗੇ ਜੇ ਨਾ ਉੱਠੇ ਤਾਂ। ਹਾਂ, ਸਾਡਾ ਕੰਮ ਅਸੀਂ ਆਪਣਾ ਜਿਹੜਾ ਫਰਜ਼ ਨਿਭਾਉਣਾ, ਸਾਨੂੰ ਲੱਗੀ ਤੋਂ ਬਾਅਦ ਦੱਸਣਾ ਹੀ ਦੱਸਣਾ। ਬਿਲਕੁਲ ਸਾਡਾ ਫਰਜ਼ ਦੱਸਣਾ ਵੀ ਅੱਗ ਲੱਗ ਚੁੱਕੀ ਭਾਈ ਬਚੋ। ਸੋ ਪਹਿਲੀ ਗੱਲ ਜਿਹੜੀ ਕਹਿਣ ਵਾਲੀ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਇਹ ਜ਼ਰੂਰੀ ਹੈ ਕਿ ਕੰਪਨੀ ਦੇ ਬਕਾਇਦਾ ਲਾਸ ਰਨ ਮੰਗਾਏ ਜਾਣ। ਠੀਕ ਹੈ, ਲਾਸ ਰਨ ਤੋਂ ਭਾਵ ਹੁੰਦਾ ਕਿ ਉਹਨਾਂ ਦਾ ਪਿਛਲੇ 2 ਜਾਂ 3 ਸਾਲ ਦੇ ਵਿੱਚ ਇੰਸ਼ੋਰੈਂਸ ਦਾ ਕਲੇਮ ਕੀ ਹੈ। ਠੀਕ ਹੈ, ਔਰ ਇੱਕ ਇਹ ਦੇਖਣ ਵਾਲੀ ਗੱਲ ਹੈ ਕਿ ਪਿਛਲੇ 2 ਜਾਂ 3 ਸਾਲ ਦੇ ਵਿੱਚ ਉਹਨਾਂ ਦਾ ਇੰਸ਼ੋਰੈਂਸ ਦਾ ਰੇਟ ਕਿੰਨਾ ਕੁ ਵਧਿਆ ਜੀ, ਕਿਉਂਕਿ ਇੰਸ਼ੋਰੈਂਸ ਕੰਪਨੀ ਨਾਲ ਵੱਡਾ ਇਨਵੈਸਟੀਗੇਟਰ ਕੰਪਨੀਆਂ ਦੇ ਮਾਮਲੇ 'ਚ ਕੋਈ ਹੋ ਨਹੀਂ ਸਕਦਾ ਜੀ। ਇੰਸ਼ੋਰੈਂਸ ਕੰਪਨੀ ਦੇ ਆਰ ਦਾ ਬੈਸਟ ਇਨਵੈਸਟੀਗੇਟਰਸ। ਤੁਸੀਂ ਉਹਨਾਂ ਦੀ ਸਿਰਫ ਇਨਵੈਸਟੀਗੇਸ਼ਨ ਨੂੰ ਯੂਜ਼ ਕਰਨਾ ਕਿ ਅਗਰ ਪਹਿਲੇ ਸਾਲ ਤੁਹਾਨੂੰ ਉਹਨਾਂ ਨੇ 10,000 ਦੀ ਇੰਸ਼ੋਰੈਂਸ ਦਿੱਤੀ ਸੀ ਪਰ ਟਰੱਕ, ਤੇ ਅਗਲੇ ਸਾਲ ਤੁਹਾਡੀ 18,000 ਕਰਤੀ ਹੈ, ਕੁਝ ਨਾ ਕੁਝ ਤੁਸੀਂ ਕੋਈ ਵੱਡੀ ਗਲਤੀ ਕੀਤੀ ਹੈ। ਅਗਲੀ ਗੱਲ ਕਿ ਜੇਕਰ ਤੁਹਾਡਾ ਕੋਈ ਵੀ ਐਕਸੀਡੈਂਟ ਹੋਇਆ ਤਾਂ ਉਹ ਉਸ ਤੁਹਾਡੇ ਜਿਹੜਾ ਲਾਸ ਰਨ ਆ ਉਹਦੇ ਵਿੱਚ ਨਿਕਲ ਆਉਣਾ। ਠੀਕ ਹੈ ਜੀ। ਜੇਕਰ ਤੁਸੀਂ ਬਹੁਤ ਵੱਡੀ ਕੰਪਨੀ ਕੋ ਬਾਏ ਕਰ ਰਹੇ ਹੋ, ਕੋਈ ਮਿਲੀਅਨ 2 ਮਿਲੀਅਨ ਦਾ ਖਰਚਾ ਕਰ ਰਹੇ ਹੋ, ਤਾਂ ਫਿਰ ਉਹਦੇ ਬਕਾਇਦਾ ਉਹਦੇ ਕੋਈ ਬਲੈਂਕਟ ਲੀਨ ਨਾ ਪਈ ਹੋਵੇ। ਇਹ ਇੱਕ ਜ਼ਰੂਰੀ ਹੈ ਇਸ ਚੀਜ਼ ਨੂੰ ਦੇਖਣਾ ਕਿ ਉਹਦੇ ਤੇ ਲੀਨ ਨਾ ਪਈ ਹੋਵੇ ਕਿਸੇ ਕਿਸਮ ਦੀ। ਉਹ ਠੀਕ ਹੈ, ਔਰ ਉਹਦਾ ਸਿਫਰ ਦੇ ਉੱਤੇ ਸਕੋਰ ਚੈੱਕ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਉਹਨਾਂ ਕੋਲ ਬਕਾਇਦਾ ਉਹਨਾਂ ਦਾ ਪਿਨ ਨੰਬਰ ਲੈ ਕੇ, DOT ਦੇ ਨਾਲ ਇੱਕ ਪਿਨ ਨੰਬਰ ਆਉਂਦਾ ਹਮੇਸ਼ਾ ਜੀ ਜੀ, ਜਿਹਦੇ ਨਾਲ ਤੁਸੀਂ ਪਿਨ ਨੰਬਰ ਪਾ ਕੇ ਉਹਦਾ ਤੁਸੀਂ ਜਿਹੜਾ ਉਹਦਾ ਸਾਰਾ ਛਾਣਬੀਨ ਕਰ ਸਕਦੇ ਹੋ। ਸੇਫਰ ਤੇ ਜਾ ਕੇ ਤੁਸੀਂ ਸਾਰਾ ਉਹਨੂੰ ਖੋਲ ਕੇ ਦੇਖ ਸਕਦੇ ਹੋ ਵੀ ਇਹ ਕੰਪਨੀ ਨੇ ਪਿਛਲੇ 2-3 ਸਾਲ 'ਚ ਕੀ ਕੀਤਾ ਔਨ ਦਾ ਰੋਡ। ਠੀਕ ਹੈ, ਆਪਾਂ ਲੀਗਲੀ ਦੇਖ ਸਕਦੇ ਹਾਂ, ਮਤਲਬ ਅਗਲਾ ਇਹ ਤਾਂ ਨਹੀਂ ਕੱਲ ਨੂੰ ਕਹਿੰਦਾ ਕਿ ਇਹਨੇ ਮੇਰਾ ਸੇਫਰ ਕਿਉਂ ਚੈੱਕ ਕੀਤਾ ਜਾਂ ਕਿਵੇਂ। ਇਹ ਦੇਖੋ ਜੀ, ਬਹੁਤ ਕੁਝ ਤਾਂ ਪਬਲਿਕ ਰੈਕਡ ਹੀ ਹੈ। ਠੀਕ ਹੈ, ਠੀਕ ਹੈ। ਉਹਦੇ ਵਿੱਚ ਜਿਵੇਂ ਮੈਂ ਪਿਛਲੀ ਵਾਰ ਤੁਹਾਨੂੰ ਗੱਲ ਕਰਦਾ ਕਿ 5 ਮੁੱਖ ਮੁੱਦੇ ਹੁੰਦੇ ਆ, ਡਰਾਈਵਰ ਰੈਕਡ ਤੇ ਆਪਣਾ ਤੁਹਾਡਾ ਮੇਨਟੇਨੈਂਸ ਰੈਕਡ। ਜਿਹੜਾ ਉਹਨਾਂ ਜੋ ਡਰਾਈਵਰ ਰੈਕਡ ਹੈ, ਮੇਨਟੇਨੈਂਸ ਰੈਕਡ ਹੈ ਔਰ ਤੁਹਾਡਾ ਔਨ ਰੋਡ ਵਾਇਲੇਸ਼ਨਸ ਹੈ ਜਿਹੜੀਆਂ ਹੈਗੀਆਂ, ਉਹ ਤਾਂ ਵੈਸੇ ਹੀ ਪਬਲਿਕ ਹੈ, ਤੁਸੀਂ ਕਿਸੇ ਨੂੰ ਦੇਖ ਸਕਦੇ ਹੋ। ਸਿਰਫ ਉਹ ਡਰੱਗ ਟੈਸਟਿੰਗ ਤੇ ਜਿਹੜਾ ਐਕਸੀਡੈਂਟ ਰਿਪੋਰਟ ਹੈ, ਇਹ 2 ਜਿਹੜੀਆਂ ਉਹ ਸੀਕ੍ਰੇਟ ਹੈ ਜਿਹੜੀਆਂ ਤੁਸੀਂ ਪਿਨ ਦੇ ਨਾਲ ਖੋਲ ਸਕਦੇ ਹੋ। ਸੋ ਪਿਨ ਨੰਬਰ ਲੈ ਕੇ ਤੁਹਾਨੂੰ ਇਹ 5 ਦੀ ਪ੍ਰੋਪਰ ਛਾਣਬੀਣ ਕਿ ਇਹਨਾਂ ਨੇ ਕਿੱਦਾਂ ਦੇ ਡਰਾਈਵਰ ਰੱਖੇ ਸੀ, ਕਿੰਨੇ ਇੱਕ ਦਿਨ ਦੇ ਐਕਸੀਡੈਂਟ ਹੋਏ ਆ, ਕਿੰਨੇ
ਕਿਉਂਕਿ ਉਹਦੇ ਨਾਲ ਤੁਹਾਨੂੰ ਕੰਪਨੀ ਜਿਹੜੀ ਇਹ ਨਾ ਹੋਵੇ ਕਿ ਤੁਸੀਂ ਕੰਪਨੀ ਉਹ ਲੈ ਲਓ ਜਿਹਦੀਆਂ ਥ੍ਰੈਸ਼ਹੋਲਡ ਆਲਰੇਡੀ, ਜਿਹੜੀ ਅਸੀਂ ਪਿਛਲੇ ਵਾਰੀ ਗੱਲ ਕੀਤੀ ਸੀ, ਉਹਦੀਆਂ ਥ੍ਰੈਸ਼ਹੋਲਡ ਜਿਹੜੀਆਂ ਉਹ ਆਲਰੇਡੀ ਮੇਨਟੇਨੈਂਸ ਰੈਕਡ ਦੇ ਵਿੱਚ ਜਾਂ ਐਕਸੀਡੈਂਟ 'ਚ ਓਵਰ ਹੋ ਚੁੱਕੀਆਂ ਹੋਣ। ਤੁਸੀਂ ਅੱਜ ਕੰਪਨੀ ਬਾਏ ਕਰਦੇ ਹੋ, $50,000 ਦਿੰਦੇ ਹੋ, ਅਗਲੇ ਦਿਨ DOT ਵਾਲੇ ਆ ਕੇ ਤੁਹਾਡੇ ਕੋਲ ਪੇਪਰ ਵਰਕ ਮੰਗਦੇ ਆ, ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੇਪਰ ਵਰਕ ਪੁਰਾਣੀ ਕੰਪਨੀ ਦਾ ਅਸੀਂ ਅੱਜ ਬਾਏ ਕੀਤੀ ਹੈ। ਤੁਸੀਂ ਇਹ ਲਫ਼ਜ਼ ਨਹੀਂ ਕਹਿ ਸਕਦੇ, ਤੁਹਾਨੂੰ 6 ਮਹੀਨੇ ਦਾ ਰਿਕਾਰਡ ਦਿਖਾਉਣਾ ਪਏਗਾ। ਹੁਣ ਤੁਹਾਡੇ ਕੋਲ ਰਿਕਾਰਡ ਅਗਰ ਨਹੀਂ ਹੈ ਤੇ ਤੁਸੀਂ ਉਹ ਕੰਪਨੀ ਜਿਹੜੀ ਹੈ ਉਹਨੂੰ ਬਕਾਇਦਾ ਉਹ ਬੰਦ ਕਰਕੇ ਜਾਣਗੇ ਔਰ ਤੁਹਾਡਾ ਪੈਸਾ ਖੂਚ ਪਏਗਾ। ਔਰ 6 ਮਹੀਨੇ ਦਾ ਪੁਰਾਣਾ ਰੈਕਡ DOT ਦੇ ਹਿਸਾਬ ਨਾਲ, ਡਰਾਈਵਰ ਫਾਈਲ 2 ਸਾਲ ਦੀਆਂ, ਇਹ ਸਾਰਾ ਕੁਝ ਨਾਲ ਲੈਣਾ ਜਿਹੜਾ ਉਹ ਤੁਹਾਡੇ ਵਾਸਤੇ ਜ਼ਰੂਰੀ ਹੈ। ਜੀ, ਦੋ ਅਲੱਗ-ਅਲੱਗ ਗੱਲਾਂ, ਮਰਿਆ ਸੱਪ ਗਲ ਚ ਪਾਉਣਾ ਤੇ ਕੰਪਨੀ ਖਰੀਦਣਾ ਦੋ ਅਲੱਗ-ਅਲੱਗ ਚੀਜ਼ਾਂ। ਜੀ 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 ਜੀ, ਸਾਰੀ ਇਨਵੈਸਟੀਗੇਸ਼ਨ ਕਰਕੇ, ਉਹਦੀ ਇੰਸ਼ੋਰੈਂਸ ਨੂੰ ਪ੍ਰੋਪਰ ਕਰਕੇ, ਉਹਦਾ ਐਕਸੀਡੈਂਟ ਰੈਕਡ ਪਤਾ ਕਰਕੇ, ਉਹਦੇ ਉੱਤੇ ਕੋਈ ਲਾਅ ਸੂਟ ਤਾਂ ਨਹੀਂ ਹੋਈ, ਉਹ ਇਹ ਪਤਾ ਕਰਕੇ। ਔਰ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਜੇਕਰ ਤੁਸੀਂ ਚਲਦੀ ਕੰਪਨੀ ਲੈਂਦੇ ਹੋ ਤਾਂ DOT ਦੇ ਹਿਸਾਬ ਦੇ ਨਾਲ, ਜਿਹੜਾ DOT ਆਡਿਟ ਵਿੱਚ ਜਿੰਨੇ ਡਾਕੂਮੈਂਟ ਰਿਕੁਆਇਰਡ ਆ, ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਹੁੰਦੇ ਆ, ਉਹ ਉਹਨੇ ਡਾਕੂਮੈਂਟ ਜਾਂ ਫਾਈਲ ਬਕਾਇਦਾ ਚੈੱਕ ਕਰਕੇ ਕਿ ਉਹਨਾਂ ਦੇ ਡਰਾਈਵਰ ਪੁਰਾਣੇ ਰੈਂਡਮ ਇਨਰੋਲਮੈਂਟ 'ਚ ਹਨ ਜਾਂ ਨਹੀਂ ਹਨ, ਉਹਨਾਂ ਦੀਆਂ ਰੈਂਡਮ ਜਿਹੜਾ ਅਕਾਊਂਟ ਬਣਿਆ ਹੈ ਕਿ ਨਹੀਂ ਬਣਿਆ, EPN ਦੀ ਕੋਈ ਵਾਇਲੇਸ਼ਨ ਤਾਂ ਨਹੀਂ, ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਤੁਸੀਂ ਕੰਪਨੀ ਬਾਏ ਕਰੋ ਤੇ ਫਿਰ ਜਿਹੜਾ ਉਹ ਪੈਸਾ ਦਿੱਤਾ ਵਰਥ ਕਰਦਾ ਹੈ। ਅਦਰਵਾਈਜ਼ ਵੇਸਟੇਜ ਆਫ ਮਨੀ ਹੋਏਗੀ। ਜੀ ਜੀ, ਅੱਛਾ, ਇਹਦੇ ਨਾਲ ਮਿਲਦੀ ਜੁਲਦੀ ਇੱਕ ਗੱਲ ਅਖੀਰ ਦੇ ਵਿੱਚ, ਸੰਖੇਪ ਦੇ ਵਿੱਚ, ਕਿ ਕੰਪਨੀ ਖਰੀਦਣ ਲੱਗਿਆ ਜਿਹੜਾ ਪੁਰਾਣਾ ਰਿਕਾਰਡ ਆ, ਪੁਰਾਣੇ ਕਲੇਮ ਆ, ਜੇਕਰ ਉਹ ਹੋਣ ਤਾਂ ਉਹਦਾ ਕਿਵੇਂ ਨਿਪਟਾਰਾ ਹੋਵੇ, ਜਾਂ ਉਹਦੇ ਕਿਹਦੇ ਸਿਰ, ਨਵੇਂ ਸਿਰ ਹੀ ਪੈਂਦੇ? ਤੁਸੀਂ ਦੱਸਿਆ ਹੀ ਸ਼ਾਇਦ। ਬਿਲਕੁਲ ਬਿਲਕੁਲ, ਜਦੋਂ ਅਸੀਂ ਇੱਕ ਗੱਲ ਸਮਝਣ ਦੀ ਗੱਲ ਹੈ ਕਿ ਜਿਹੜੀ ਬਹੁਤ ਵਾਰੀ ਅਸੀਂ ਨਹੀਂ ਸਮਝਦੇ, ਸਾਨੂੰ ਲੱਗਦਾ ਕਿ ਜਦੋਂ ਅਸੀਂ ਨਵੀਂ ਕੰਪਨੀ ਬਾਏ ਕੀਤੀ ਹੈ ਅਸੀਂ ਨਵੇਂ ਓਨਰ ਹੈ। ਠੀਕ ਹੈ, ਇਹ ਨਵੇਂ ਮਾਲਕ ਹੈ ਤੇ ਨਵੇਂ ਮਾਲਕ ਨੂੰ ਪੁਰਾਣੇ ਮਾਲਕ ਦਾ ਕੋਈ ਮਤਲਬ, ਕਿਸੇ ਕਿਸਮ ਦਾ ਸਾਡਾ ਕੋਈ ਸੰਬੰਧ ਨਹੀਂ। ਬਹੁਤ ਵਾਰੀ ਲੋਕਾਂ ਨੂੰ ਇੰਜ ਲੱਗਦਾ ਕਿ ਅਸੀਂ ਇੱਕ ਨਾ ਪੇਪਰ ਸਾਈਨ ਕਰ ਲਿਆ ਜੀ, ਪੁਰਾਣੀਆਂ ਲਾਇਬਿਲਿਟੀ ਸਾਰੀਆਂ ਇਹਦੀਆਂ, ਨਵੀਆਂ ਮੇਰੀਆਂ। ਕਾਰਨ ਕੀ ਹੈ ਕਿ ਇੱਕ ਗੱਲ ਸਮਝਣ ਵਾਲੀ ਗੱਲ ਹੈ। ਮੈਂ ਇੱਕ ਐਗਜ਼ਾਮਪਲ ਦੇਣੀ ਹੈ, ਮੈਂ ਨਾਂ ਨਹੀਂ ਲਵਾਂਗਾ ਉਸ ਕੰਪਨੀ ਦਾ। ਸਾਡੇ ਤੇ ਸਟਾਰਟਿੰਗ ਦੀ ਬੜੇ ਪੁਰਾਣੇ ਵਿਲੇਜ ਇੱਕ ਇੰਸ਼ੋਰੈਂਸ ਕੰਪਨੀ ਹੁੰਦੀ ਸੀ, ਬਹੁਤ ਵੱਡੀ, ਗੋਰੇ ਓਨ ਕਰਦੇ ਸੀ ਉਹਨੂੰ। ਠੀਕ ਹੈ ਜੀ। ਸਾਡੇ ਕਿਸੇ ਇੰਡੀਅਨ ਵੱਡੇ ਬ੍ਰੋਕਰ ਨੇ ਉਹ ਕੰਪਨੀ ਬਾਏ ਕਰ ਲਈ ਸੀ। ਠੀਕ ਹੈ ਜੀ। ਇਹ 2006-7 ਦੀ ਗੱਲ, 8 ਦੀ ਹੋਵੇਗੀ। ਔਰ ਜੇਕਰ ਮੈਂ ਗਲਤ ਨਾ ਹੋਵਾਂ ਤੇ ਉਹ 4 ਤੋਂ ਲੈ ਕੇ $6 ਮਿਲੀਅਨ ਦੀ ਕੰਪਨੀ ਉਹਨਾਂ ਨੇ ਬਾਏ ਕੀਤੀ ਸੀ। ਔਰ ਕੰਪਨੀ ਬਾਏ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਕੰਪਨੀ ਉੱਤੇ ਕੋਈ ਬਹੁਤ ਵੱਡੀ ਲਾਅ ਸੂਟ ਜਿਹੜੀ ਉਹ ਚੱਲ ਰਹੀ ਹੈ। ਓ ਅੱਛਾ। ਔਰ ਉਹ ਲਾਅ ਸੂਟ ਜਿਹੜੀ ਉਹ 4-5 ਮਿਲੀਅਨ ਦੀ ਸੀ ਆਪਣੇ ਆਪ 'ਚ, ਜਿੰਨੇ ਦੀ ਕੰਪਨੀ ਉਹਨੇ, ਜਿੰਨਾ ਕੰਪਨੀ ਦੀ ਵੈਲਿਊ ਸੀ ਉਨੀ ਲਾਅ ਸੂਟ ਸੀ। ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਦੇਖ ਲਿਆ ਕਿ ਬੰਦੇ ਜਿਹੜੇ ਸਾਹਮਣੇ ਵਾਲੇ ਆ, ਹਾਲਾਂਕਿ ਉਹ ਬੰਦੇ ਵੀ ਬੜੇ ਸਮਾਰਟ ਸੀ, ਇਦਾਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਬਾਅਦ 'ਚ ਬਹੁਤ ਵੱਡੇ ਲੈਵਲ ਦੀ ਕੰਪਨੀ ਆਪਣੀ ਬਣਾ ਲਈ ਸੀ, ਪਰ ਇੱਕ ਵਾਰੀ ਉਹਨਾਂ ਦੇ ਹਾਲਾਤ ਜਿਹੜੇ ਉਹ ਬੈਂਕਰਪਸੀ ਦੇ ਆ ਗਏ ਸੀ। ਔਰ ਉਹਨਾਂ ਨੂੰ ਸਾਰੇ ਪੇਮੈਂਟ ਕਰਨੀ ਪਈ ਸੀ। ਡਾਕਟਰ ਦੀ ਕੋਰਟ ਆ, ਉਹਨਾਂ ਦੇ ਉਹਦੇ ਖਿਲਾਫ ਡਿਗਰੀ ਕਰਤੀ ਸੀ ਔਰ ਉਸ ਇੰਸ਼ੋਰੈਂਸ ਨੂੰ ਕਲੇਮ ਦੇਣਾ ਪਿਆ ਸੀ। ਓ ਅੱਛਾ। ਹਾਲਾਂਕਿ ਉਹ ਬਿਲੋਂਗ ਪੁਰਾਣੀ ਕੰਪਨੀ ਨੂੰ ਕਰਦਾ ਸੀ। 4-5 ਇੱਕ ਮਿੰਟ ਦੁਬਾਰਾ ਦੱਸਿਓ, 4-5 ਮਿਲੀਅਨ ਦੀ ਕੰਪਨੀ ਖਰੀਦ ਕੇ 4-5 ਮਿਲੀਅਨ ਦਾ ਹੀ ਲਾਅ ਸੂਟ ਉਹਨਾਂ ਨੇ ਜਿਹੜਾ ਸੀ ਭੁਗਤਿਆ। ਜੀ 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 ਜੀ, ਉਹ ਕੰਪਨੀ ਬਿਲਕੁਲ ਜਿਹਨਾਂ ਨੇ ਬਾਏ ਕੀਤਾ ਸੀ, ਬਹੁਤ ਵੱਡੀ ਕੰਪਨੀ ਸੀ। ਜਿਹੜੇ ਸ਼ਰੋਤੇ ਕਈ ਪੁਰਾਣੇ ਇਸ ਇੰਡਸਟਰੀ 'ਚ ਉਹਨਾਂ ਨੂੰ ਸ਼ਾਇਦ ਪਤਾ ਹੀ ਹੁੰਦਾ। ਹਾਂਜੀ ਹਾਂਜੀ ਹਾਂਜੀ। ਪਰ ਹਾਂ, ਇੱਕ ਗੱਲ ਹੈ ਕਿ ਬਿਲਕੁਲ ਬਾਟਮ ਟੱਚ ਕਰਕੇ ਉਹ ਕੰਪਨੀ ਦੁਬਾਰਾ ਉੱਠੀ ਐਂਡ ਦੇ ਸਰਵਾਈਵ, ਬਾਉਂਸ ਬੈਕ। ਔਰ ਇੰਨਾ ਵੱਡਾ ਉਹਨਾਂ ਨੇ ਬਾਉਂਸ ਬੈਕ ਕੀਤਾ ਕਿ ਡਿਫਰੈਂਟ ਸਟੋਰੀ ਹੈ ਕਿ ਉਹ ਅੱਜ ਜਿਹੜੇ ਉਹਨਾਂ ਨੇ ਆਪਣੀ ਕੰਪਨੀ ਹੋਰ ਬਹੁਤ ਵੱਡਾ ਕੰਮ ਕੀਤਾ। ਪਰ ਇੱਕ ਵਾਰੀ ਉਹ ਕੰਪਨੀ ਬਿਲਕੁਲ ਰੋਡ ਤੇ ਆ ਗਈ ਸੀ, ਸਿਰਫ ਇੱਕ ਗੱਲ ਕਰਕੇ ਕਿ ਉਹ ਲਾਅ ਸੂਟ ਚੱਲ ਰਿਹਾ। ਉਹਨਾਂ ਲਗਭਗ ਉਹਨਾਂ ਨੂੰ ਇੰਸ਼ੋਰੈਂਸ ਦਾ ਲਾਅ ਸੂਟ ਜਿਹੜਾ ਉਹ ਫੇਸ ਕਰਨਾ, ਵੱਡੀ ਗੱਲ ਆ। ਬਿਲਕੁਲ ਜੀ। ਸੋ ਇਸ ਕਰਕੇ ਜਦੋਂ ਅਸੀਂ ਕੰਪਨੀ ਬਾਏ ਕਰ ਰਹੇ ਹੋ, ਤੇ ਮੈਂ ਗੱਲ ਕਹਿਣਾ ਹੁੰਦਾ ਕਿ ਜਦੋਂ ਕੰਪਨੀ ਅਸੀਂ ਬਾਏ ਕਰ ਰਹੇ ਹਾਂ ਤੇ ਕੰਪਨੀ ਦੀ ਇਕੱਲੀ ਗੁੱਡਵਿਲ ਨਹੀਂ ਬਾਏ ਕਰ ਰਹੇ, ਅਸੀਂ ਕੰਪਨੀ ਦੀ ਬੈਡਵਿਲ ਵੀ ਨਾਲ ਬਾਏ ਕਰ ਰਹੇ ਹਾਂ। ਜੋ ਕੰਪਨੀ ਦਾ ਚੰਗਾ ਤੇ ਜੋ ਕੰਪਨੀ ਦਾ ਮਾੜਾ, ਜਦੋਂ ਅਸੀਂ ਕੰਪਨੀ ਦਾ ਬਿਜ਼ਨਸ ਬਾਏ ਕਰ ਰਹੇ ਹਾਂ ਤਾਂ ਉਹਦੇ ਨਾਲ ਜਿਹੜਾ ਉਹਦਾ ਬੈਗੇਜ ਹੈ ਉਹ ਵੀ ਸਾਨੂੰ ਬਾਏ ਕਰਨਾ ਪੈਂਦਾ। ਸਾਨੂੰ ਇਹ ਗੱਲ ਬਹੁਤ ਹੀ, ਮੈਂ ਜਿਹੜਾ ਲਫ਼ਜ਼ ਕਿਹਾ ਸੀ ਕਿ ਇੰਸ਼ੋਰੈਂਸ ਕੰਪਨੀ ਦੇ ਕਲੇਮ ਦੇਖਣੇ ਜ਼ਰੂਰੀ ਹੈ, ਉਹਦਾ ਸੌਸਰਨ ਦੇਖਣਾ ਜ਼ਰੂਰੀ ਹੈ, ਉਹਦੇ ਪਿੱਛੇ ਮੇਰਾ ਆਈਡੀਆ ਇਹੀ ਸੀ ਜਿਹੜਾ ਤੁਸੀਂ ਸਵਾਲ ਕੀਤਾ। ਜੀ ਜੀ ਜੀ। ਜੇਕਰ ਪੁਰਾਣਾ ਕੋਈ ਇੰਸ਼ੋਰੈਂਸ ਦਾ ਕਲੇਮ ਹੈ ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਕਲੇਮ ਸੈਟਲਮੈਂਟ ਹੋ ਚੁੱਕੀ ਕਿ ਨਹੀਂ ਹੋ ਚੁੱਕੀ। ਜੀ ਜੀ ਜੀ। ਮੰਨ ਲਓ 1.5 ਸਾਲ ਪੁਰਾਣਾ ਕੋਈ ਉਹਨਾਂ ਦੇ ਕਲੇਮ ਚੱਲ ਰਿਹਾ, ਹਜੇ ਉਹਦੀ ਸੈਟਲਮੈਂਟ ਹੀ ਨਹੀਂ ਹੋਈ,
ਅਗਰ ਉਹ ਸੈਟਲਮੈਂਟ ਹੀ ਇੰਨੀ ਵੱਡੀ ਹੋ ਜਾਂਦੀ ਹੈ ਤੇ ਉਹ ਤੁਸੀਂ ਮਾਲਕ ਹੋ ਜੀ ਬਿਲਕੁਲ। ਜਿਹੜਾ ਪੁਰਾਣਾ, ਔਰ ਇੱਕ ਮੈਂ ਹੋਰ ਗੱਲ ਇੱਥੇ ਐਡ ਕਰਨੀ ਚਾਹੁੰਦਾ ਕਿ ਅਗਰ ਤੁਸੀਂ ਲਿਖਵਾ ਵੀ ਲੈਂਦੇ ਹੋ, ਕੋਈ ਕੰਟਰੈਕਟ ਵੀ ਸਾਈਨ ਕਰ ਲੈਂਦੇ ਹੋ ਜੀ ਕਿ ਭਾਈ ਪੁਰਾਣੀ ਜਿਹੜੀ ਇਸ ਤਰੀਕ ਤੋਂ ਪਿਛਲੀਆਂ ਲਾਇਬਿਲਿਟੀ ਸਾਰੀਆਂ ਇਹਦੀਆਂ ਤੇ ਅਗਲੀਆਂ ਮੇਰੀਆਂ, ਤਾਂ ਇਹਦੀ ਵੀ ਕੋਈ ਬਹੁਤ ਵੱਡੀ ਵੈਲਿਊ ਨਹੀਂ ਹੈ, ਕਿਉਂਕਿ ਉਹਦਾ ਕਾਰਨ ਇਹ ਹੈ, ਜੀ ਜੀ ਗੱਲ 4 ਵੱਜ ਚੁੱਕੇ, ਮੈਂ 2 ਮਿੰਟ ਚ ਗੱਲ ਮੁਕਾ ਦਿੰਦਾ। ਉਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਪੁਰਾਣੀ ਕੰਪਨੀ ਬਾਏ ਕਰਦੇ ਉਹਨਾਂ ਕੰਟਰੈਕਟ ਸਾਈਨ ਕਰ ਲੈਂਦੇ ਆ ਕਿ ਭਾਈ ਅੱਜ ਤੋਂ ਬਾਅਦ ਜਿਹੜੀਆਂ ਅੱਜ ਤੋਂ ਬਾਅਦ ਦੀਆਂ ਲਾਇਬਿਲਿਟੀਜ਼ ਉਹ ਮੇਰੀਆਂ, ਅੱਜ ਤੋਂ ਬਾਅਦ ਦੀਆਂ ਤੇਰੀਆਂ। ਇਹ ਕੰਟਰੈਕਟ ਬਿਟਵੀਨ ਸੈਲਰ ਐਂਡ ਬਾਇਰ ਹੈ। ਉਹ ਅੱਛਾ, ਠੀਕ ਹੈ। ਗੱਲ ਸੁਣੋ, ਤੁਸੀਂ ਮੈਨੂੰ ਕੰਪਨੀ ਵੇਚੀ ਹੈ, ਤੁਸੀਂ ਕਹਿਤਾ ਕਿ ਮੈਂ ਕਹਿਤਾ ਕਿ ਭਾਈ ਅੱਜ ਤੋਂ ਪਹਿਲੀਆਂ ਲਾਇਬਿਲਿਟੀ ਸਾਰੀਆਂ ਸ਼ਰਮਾ ਜੀ ਦੀਆਂ ਤੇ ਅੱਜ ਤੋਂ ਬਾਅਦ ਦੀਆਂ ਮੇਰੀਆਂ। ਇਹ ਮੇਰੀ ਤੇ ਤੁਹਾਡੀ ਦੋਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਹੈ, ਸਾਡਾ ਕੰਟਰੈਕਟ ਹੈ। ਜਿਹੜਾ ਥਰਡ ਪਾਰਟੀ ਉਹਨੇ ਪੈਸਾ ਕਾਰਪੋਰੇਸ਼ਨ ਤੋਂ ਲੈਣਾ। ਓ ਠੀਕ ਆ। ਹੁਣ ਕਾਰਪੋਰੇਸ਼ਨ ਦਾ ਮਾਲਕ ਪ੍ਰਵੀਨ ਕੁਮਾਰ ਸ਼ਰਮਾ ਹੋਣ ਜਾਂ ਰਜਿੰਦਰ ਸਿੰਘ ਹੋਵੇ, ਉਹਨਾਂ ਨੂੰ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਹੁਣ ਮੈਨੂੰ ਦੇਣਾ ਪਏਗਾ ਬਾਅਦ ਵਿੱਚ। ਮੈਂ ਜਿਹੜਾ ਕੰਟਰੈਕਟ ਤੁਹਾਡੇ ਨਾਲ ਲਿਖਿਆ, ਮੈਂ ਬਾਅਦ ਦੇ ਵਿੱਚ ਤੁਹਾਨੂੰ ਲਾਅ ਸੂਟ ਕਰਾਂਗਾ ਕਿ ਭਾਈ ਆਹ ਦੇਖੋ ਸਾਡਾ ਕੰਟਰੈਕਟ ਲਿਖਿਆ ਹੈ, ਮੈਨੂੰ 4 ਲੱਖ ਦੇਣਾ ਪਿਆ, ਸੋ ਮੈਨੂੰ ਦਿਓ। ਉਦੋਂ ਤੁਸੀਂ ਉਹ ਦੇਣ ਯੋਗ ਹੋ ਜਾਂ ਨਹੀਂ ਹੋ, ਤੁਸੀਂ ਦੇ ਸਕਦੇ ਹੋ ਨਹੀਂ ਦੇ ਸਕਦੇ ਹੋ, ਮੈਂ ਤੁਹਾਡੇ ਨਾਲ ਇੱਕ ਅਲੱਗ ਮੁਕੱਦਮਾ ਲੜਾਂਗਾ, ਇੱਕ ਵੱਖਰਾ ਇਸ਼ੂ ਹੈ। ਪਰ ਐਜ਼ ਇਟ ਇਜ਼ ਮੈਂ ਤੁਹਾਨੂੰ ਪਾਰਟੀ ਨਹੀਂ ਬਣਾ ਸਕਦਾ ਉਹਦੇ ਵਿੱਚ। ਨਾ ਹੀ ਥਰਡ ਪਾਰਟੀ ਤੁਹਾਨੂੰ ਪਾਰਟੀ ਬਣਾਏਗੀ। ਉਹਨਾਂ ਨੇ ਜਦੋਂ ਪਾਰਟੀ ਬਣਾਉਣਾ, ਉਹਨਾਂ ਨੇ ਕਾਰਪੋਰੇਸ਼ਨ ਨੂੰ ਬਣਾਉਣਾ ਤੇ ਕਾਰਪੋਰੇਸ਼ਨ ਦੇ ਐਗਜ਼ਿਸਟਿੰਗ ਡਾਇਰੈਕਟਰਸ ਜਾਂ ਜਿਹੜੇ ਆਫਿਸ ਬੀਅਰ ਹੈਗੇ ਆ, ਪ੍ਰੈਜ਼ੀਡੈਂਟ ਸੈਕਟਰੀ, ਉਹਨਾਂ ਨੂੰ ਬਣਾਉਣਾ। ਠੀਕ ਹੈ, ਠੀਕ ਹੈ। ਇਸ ਕਰਕੇ ਕੰਪਨੀ ਬਾਏ ਕਰਨ ਲੱਗਿਆ ਬਹੁਤ ਕੁਝ ਧਿਆਨ ਨਾਲ ਦੇਖਣਾ ਚਾਹੀਦਾ। ਜਿੰਨੀ ਕੰਪਨੀ ਛੋਟੀ ਹੋਊਗੀ ਓਨਾ ਸੌਖਾ ਹੈ, ਜਿੰਨੀ ਕੰਪਨੀ ਵੱਡੀ ਬਾਏ ਕਰੋਗੇ ਉਨੀ ਵੱਡੀ ਸਰਦਰਦੀ, ਕਿਉਂਕਿ ਵੱਡੀ ਕੰਪਨੀ ਨਾਲ ਬਹੁਤ ਕੁਝ ਜੁੜਿਆ। ਜੀ ਬਿਲਕੁਲ ਬਿਲਕੁਲ। ਰਜਿੰਦਰ ਸਿੰਘ ਟਾਂਡਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀਆਂ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ। ਜੀ ਜੀ। ਰਜਿੰਦਰ ਸਿੰਘ ਟਾਂਡਾ ਜੀ ਆਪਣੇ ਨਾਲ ਜੁੜੇ ਸਨ ਗਲੋਬਲ ਟਰੱਕ ਪਰਮਿਟਸ ਤੋਂ, ਜਿਨ੍ਹਾਂ ਤੇ ਜਿਹੜੇ ਕਿ ਪਿਛਲੇ 20 ਸਾਲ ਤੋਂ ਇਸ ਕਾਰੋਬਾਰ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਤੇ ਇਹਦੇ ਨਾਲ ਨਾਲ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 209 636 0880 209 636 0880 ਇਹਨਾਂ ਦਾ ਨੰਬਰ ਹੈ। ਇਹ ਪਿਛਲੇ 20 ਸਾਲ ਤੋਂ ਇਸ ਕਾਰੋਬਾਰ ਦੇ ਵਿੱਚ ਨੇ। ਨਵੀਂ ਕੰਪਨੀ ਸਟਾਰਟ ਕਰਨਾ ਚਾਹੁੰਦੇ ਹੋ, ਆਡਿਟ ਦੇ ਬਾਰੇ ਕੋਈ ਜਾਣਕਾਰੀਆਂ ਚਾਹੀਦੀਆਂ, ਟੈਕਸ ਦੇ ਬਾਰੇ ਕੋਈ ਜਾਣਕਾਰੀਆਂ ਚਾਹੀਦੀਆਂ, ਪਲੇਟਸ ਦੇ ਬਾਰੇ ਕੋਈ ਜਾਣਕਾਰੀਆਂ ਚਾਹੀਦੀਆਂ, ਲਾਇਸੈਂਸ ਦੇ ਬਾਰੇ ਕੋਈ ਜਾਣਕਾਰੀਆਂ ਚਾਹੀਦੀਆਂ, ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ, ਲੀਗਲ ਜਾਣਕਾਰੀ ਜਾਂ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਤਾਂ ਤੁਸੀਂ ਇਹਨਾਂ ਤੋਂ ਹਾਸਲ ਕਰ ਸਕਦੇ ਹੋ। ਹਾਈਵੇ ਇੰਟਰਸਟੇਟ 5 ਦੇ ਉੱਤੇ ਇਹ ਲੈਥਰੋਪ ਦੇ ਵਿੱਚ ਸਥਿਤ ਨੇ। ਗਲੋਬਲ ਟਰੱਕ ਪਰਮਿਟਸ ਵਾਲੇ ਪਿਛਲੇ 20 ਸਾਲ ਤੋਂ ਵੱਧ ਸਮੇਂ ਤੋਂ ਵੀ ਇਹਨਾਂ ਸੇਵਾਵਾਂ ਦੇ ਵਿੱਚ ਜਾਣੇ ਜਾਂਦੇ ਨੇ, ਸ਼ਾਨਦਾਰ ਸੇਵਾਵਾਂ ਦੇ ਲਈ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰੋਤਿਓ ਤੁਹਾਡਾ ਵੀ। ਤੁਸੀਂ ਫੇਸਬੁੱਕ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ, ਕਮੈਂਟ ਕੀਤੇ ਤੇ ਕਾਲਸ ਦੇ ਜ਼ਰੀਏ ਵੀ ਤੁਹਾਡਾ ਰਾਬਤਾ ਸਾਡੇ ਨਾਲ ਬਣਿਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।